ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 30 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸਕੂਲਾਂ ਦੇ ਰੰਗ ਤੋਂ। ਖਾਸੀ ਚਰਚਾ ਹੈ, ਕਹਿੰਦੇ ਆਮ ਆਦਮੀ ਪਾਰਟੀ ਦੇ ਝੰਡੇ ਨਾਲ ਦਾ ਰੰਗ ਹੋਣ ਲੱਗਿਆ ਜੀ ਸਕੂਲਾਂ ਤੇ। ਬਿਲਕੁਲ ਜੀ, ਬਦਲਾਅ ਵਾਲੇ ਨਵੇਂ ਬਦਲਾਅ ਲੈ ਕੇ ਸਾਹਮਣੇ ਆ ਰਹੇ ਨੇ, ਜਿਨ੍ਹਾਂ ਚੋਂ ਇੱਕ ਇਹ ਵੀ ਬਦਲਾਅ ਹੈ ਜੀ ਕਿ ਪੰਜਾਬ ਦੇ ਜਿੰਨੇ ਸਰਕਾਰੀ ਸਕੂਲ ਨੇ ਉਹਨਾਂ ਸਕੂਲਾਂ ਨੂੰ ਅਸੀਂ ਪੀਲਾ ਤੇ ਨੀਲਾ ਰੰਗ ਕਰ ਦਈਏ। ਕਹਿੰਦੇ ਜੀ ਹੋਰਨਾਂ ਸੂਬਿਆਂ 'ਚ ਵੀ ਕਈਆਂ 'ਚ ਇੱਕੋ ਸਾਰ ਦੇ ਰੰਗ ਹੁੰਦੇ ਆ ਸਕੂਲਾਂ ਦੇ। ਇੱਕੋ ਸਾਰ ਦੇ ਰੰਗ ਹੁੰਦੇ ਆ ਕਿ ਇੱਕੋ ਪਾਰਟੀ ਦੇ ਰੰਗ ਹੁੰਦੇ ਆ? ਸਹੀ ਗੱਲ, ਬਿਲਕੁਲ ਇਹ ਸਵਾਲ ਹੈ। ਸਰਕਾਰ ਪੰਜਾਬ ਦੀ ਹੈ, ਪਾਰਟੀ ਪੰਜਾਬ ਦੀ ਨਹੀਂ ਹੈ। ਸੋ ਇਸ ਨੁਕਤੇ ਨੂੰ ਸੱਤਾਧਾਰੀ ਧਿਰ ਨੂੰ ਧਿਆਨ 'ਚ ਰੱਖਣਾ ਚਾਹੀਦਾ। ਠੀਕ ਹੈ, ਤੁਸੀਂ ਆਪਣੀਆਂ ਯੋਜਨਾਵਾਂ ਕੰਮਾਂ ਦਾ ਪ੍ਰਚਾਰ ਕਰਨਾ ਹੈ, ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰਨੀ ਹੈ, ਉਹ ਕਰ ਰਹੇ ਹੋ ਜੀ ਸਹੀ। ਪਰ ਇਸ ਹੱਦ ਤੱਕ ਨਹੀਂ ਹੋਣਾ ਚਾਹੀਦਾ ਕਿ ਬਾਅਦ ਚੋਂ ਔਖਾ ਹੋਵੇ ਸਾਰਾ ਕੁਝ, ਕਿਉਂਕਿ ਜਿਹੜੀਆਂ ਪਿਰਤਾਂ ਪਾ ਰਹੇ ਨੇ, ਪਿਰਤਾਂ ਗਾਹਾਂ ਪਾਰਟੀਆਂ ਨੂੰ ਵੀ ਸੁਝਣ ਲੱਗ ਜਾਣੀਆਂ ਨੇ ਕਿ ਅੱਛਾ ਏਦਾਂ ਕਰੋ, ਫਿਰ ਇਹੀ ਵਰਤਾਰਾ ਚੱਲੀ ਜਾਊਗਾ, ਫਿਰ ਪੈਸੇ ਦੀ ਦੁਰਵਰਤੋਂ ਹੋਊਗੀ ਇਹ। ਜੀ ਸਹੀ ਹੈ। ਚਲੋ ਇਸ ਵਾਰ ਨੇ ਇਹ ਜ਼ਰੂਰ ਹੋ ਜਾਊਗਾ ਕਿ ਜਿਹੜੇ ਸਕੂਲਾਂ ਨੂੰ 10-10 ਸਾਲ ਰੰਗ ਨਹੀਂ ਹੁੰਦਾ ਸੀ, ਫਿਰ 5 ਸਾਲ ਬਾਅਦ ਰੰਗ ਹੋਣ ਲੱਗ ਜਾਇਆ ਕਰੂਗਾ, ਫਿਰ ਆਪਣੀ ਪਾਰਟੀ ਦਾ ਰੰਗ ਚੜ੍ਹਨ ਲੱਗ ਜਾਊਗਾ। ਯਾਦ ਹੋਣਾ ਸਰੋਤਿਆਂ ਦਰਸ਼ਕਾਂ ਨੂੰ, ਇੱਕ ਵਾਰ ਮਾਇਆਵਤੀ ਦੀ ਸਰਕਾਰ ਬਣੀ ਯੂਪੀ 'ਚ ਜੀ ਤੇ ਪਾਰਕਾਂ ਦੇ ਵਿੱਚ ਹਾਥੀ ਉਹ ਦਿਖਣ ਲੱਗ ਗਿਆ ਸੀ। ਬਿਲਕੁਲ ਯਾਰ, ਸਹੀ ਹੈ। ਉਹਨਾਂ ਨੇ ਬੁੱਤ ਬਣਾਤੇ, ਪਾਰਕ ਬਣਾਤੇ, ਗਲੀਆਂ ਬਣਾਤੀਆਂ, ਗੇਟ ਬਣਾਤੇ, ਹਰ ਥਾਂ ਹਾਥੀ। ਸਹੀ ਹੈ। ਸੋ ਉਹ ਖੂਬ ਚਰਚਾ ਹੋਈ, ਕਈ ਮਾਮਲੇ ਉਹਨਾਂ ਦੇ ਕੋਰਟ ਕਚਹਿਰੀਆਂ ਅਦਾਲਤਾਂ ਤੱਕ ਵੀ ਗਏ ਉਹ ਪ੍ਰੋਜੈਕਟ। ਸੋ ਹੁਣ ਉਸੇ ਰਾਹ ਦੇ ਉੱਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਪੈਂਦੀ ਜਾ ਰਹੀ ਹੈ। ਬਸ ਇਹਨਾਂ ਨੂੰ ਇਹੀ ਹੈ ਕਿ ਝਾੜੂ ਬਣਾਉਣਾ ਔਖਾ ਇਹਨਾਂ ਨੂੰ ਉਹਦੇ ਉੱਤੇ, ਨਹੀਂ ਤਾਂ ਗੇਟਾਂ ਦੇ ਵੀ ਝਾੜੂ ਟੰਗ ਦੇਣ। ਸਹੀ ਗੱਲ। ਹੁਣ ਇਹਨਾਂ ਨੇ ਤੈਅ ਕੀਤਾ ਕਿ 19,000 ਦੇ ਕਰੀਬ ਸਕੂਲ ਹੈ ਜੀ ਤੇ 19,000 ਸਕੂਲਾਂ ਨੂੰ ਚਿੱਠੀ ਕੱਢਤੀ ਆ ਔਰ ਲਗਭਗ ਸ਼ਾਇਦ ਮਾਡਲ ਦੀ ਕਾਪੀ ਵੀ ਨਾਲ ਭੇਜੀ ਆ, ਜਾਂ ਠੇਕੇਦਾਰ ਆਪਣੇ ਹੀ ਹੋਣੇ। ਉਹ ਠੇਕੇਦਾਰ ਕਿੱਥੋਂ ਆਉਣੇ ਆ ਸਭ ਨੂੰ ਪਤਾ ਹੈ। ਇਵੈਂਟ ਮੈਨੇਜਮੈਂਟ ਕੰਪਨੀ, ਸਹੀ ਹੈ, ਕਿੱਥੇ ਦੀਆਂ ਕੰਪਨੀਆਂ ਲਿਆਉਂਦੀ ਆ, ਰੰਗ ਵੀ ਕਿੱਥੋਂ ਲਿਆਉਣਾ, ਇਹ ਸਾਰਾ ਕੁਝ ਸਭ ਨੂੰ ਪਤਾ, ਸਭ ਪਤਾ ਬਿਲਕੁਲ। ਸੋ ਇਸ ਲਈ ਇਹ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਆ ਜੀ। ਜੇਕਰ ਇੰਜ ਵੋਟਾਂ ਪੈਂਦੀਆਂ ਫਿਰ ਮਾਇਆਵਤੀ ਹਾਰਦੀ ਨਾ ਉੱਥੇ, ਜੇ ਇੰਜ ਵੋਟਾਂ ਪੈਂਦੀਆਂ ਤਾਂ ਫਿਰ ਮਤਲਬ ਬਾਰ-ਬਾਰ ਉਹਦੀ ਸਰਕਾਰ ਬਣ ਜਾਂਦੀ। ਪਰ ਚੰਗਾ ਹੋਵੇ ਜੇਕਰ ਇਹ ਇਸ ਗੱਲ ਦੇ ਉੱਤੇ ਗੌਰ ਕਰਨ ਕਿ ਸਰਕਾਰੀ ਸਕੂਲਾਂ 'ਚ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਜਵਾਕ ਪੜ੍ਹਦੇ ਆ। ਹੁਣ ਪਹਿਲਾਂ ਵਾਲਾ ਦੌਰ ਨਹੀਂ ਕਿ ਪਿੰਡ ਦਾ ਹਰ ਜਵਾਕ ਉਸੇ ਸਕੂਲ 'ਚ ਜਾ ਰਿਹਾ, ਨਹੀਂ ਹੈਗਾ। ਸਹੀ ਹੈ। ਹੁਣ ਆਰਥਿਕ ਤੌਰ ਤੇ ਕਮਜ਼ੋਰ ਵਰਗ, SC BC ਭਾਈਚਾਰਾ, ਜਾਂ ਜਿਹੜੇ ਇੱਥੋਂ ਤੱਕ ਕਿ ਜਿਹੜੇ ਪ੍ਰਵਾਸੀ ਇੱਥੇ ਆ ਕੇ ਨੌਕਰੀਆਂ ਲਈ, ਦਿਹਾੜੀਆਂ ਲਈ ਕੰਮ ਕਰਦੇ ਨੇ, ਉਹਨਾਂ ਦੇ ਜਵਾਕ ਵੱਡੀ ਗਿਣਤੀ 'ਚ ਪੜ੍ਹ ਰਹੇ ਨੇ ਹੁਣ ਤਾਂ। ਸੋ ਇਸ ਲਈ ਉਹਨਾਂ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਵੱਡੀ ਕਮੀ ਹੈ ਜੀ। ਉਹਨਾਂ ਸਕੂਲਾਂ 'ਚ ਢਾਂਚੇ ਦੀ ਵੱਡੀ ਕਮੀ ਆ, ਹੈ ਨਾ। ਉਹਨਾਂ ਸਕੂਲਾਂ 'ਚ ਬੱਚਿਆਂ ਦੀਆਂ ਲੈਬ, ਲਾਇਬ੍ਰੇਰੀਆਂ, ਕਿਤਾਬਾਂ, ਮਤਲਬ ਬਾਕੀ ਸਾਜੋ ਸਮਾਨ, ਉਹਦੀ ਕਮੀ ਆ। ਸਹੀ ਹੈ। ਮੈਂ ਕਹਿੰਦਾ ਹਰ ਕਮੀ ਸਹੀ ਜਾ ਸਕਦੀ ਆ, ਤੇ ਜੇ ਸਰਕਾਰ ਹੋਰ ਨਹੀਂ ਘੱਟੋ ਘੱਟ ਅਧਿਆਪਕ ਪੂਰੇ ਕਰ ਦੇਵੇ, ਸਹੀ ਗੱਲ, ਤਾਂ ਬੱਚੇ ਸਿੱਖਿਆ ਖਣੋ ਊਣੇ ਨਹੀਂ ਰਹਿਣਗੇ। ਪਰ ਨੌਕਰੀਆਂ ਮੰਗਣ ਵਾਲੇ ਤਾਂ ਡਾਂਗ ਫਿਰਦੇ ਆ ਜੀ ਇਹ। ਸਹੀ ਹੈ।
ਤੇ ਦਮ ਭਰਦੇ ਆ ਜੀ ਕਿ ਅਸੀਂ 63,000 ਨੌਕਰੀ ਦਿੱਤੀ। ਕਿਹੜੀ ਨੌਕਰੀ ਦਿੱਤੀ? ਤਰਸ ਦੇ ਆਧਾਰ ਤੇ ਜਾਂ ਖਾਲੀ ਪੋਸਟਾਂ ਭਰਨ ਨੂੰ ਨੌਕਰੀ ਕਹਿੰਦੇ ਤੁਸੀਂ? ਸਹੀ ਹੈ। ਸੋ ਫਿਰ ਇੱਥੇ ਜਿੰਨੀ ਆ ਲੋੜ ਹੈ ਡਿਮਾਂਡ ਦੇ ਹਿਸਾਬ ਨਾਲ ਉਹਨੇ ਤੇ ਆਪਾਂ ਕਿਉਂ ਨਹੀਂ? ਮਤਲਬ ਇੱਕ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਦੀ ਚੋਣ ਆ ਜਾਂਦੀ ਆ, ਪੰਜਾਬ 'ਚ ਸੈਂਕੜੇ ਸਕੂਲਾਂ ਨੂੰ ਤਾਲੇ ਲਾਉਣੇ ਪੈਂਦੇ ਆ ਉਸ ਦਿਨ, ਕਿਉਂਕਿ ਇੱਕੋ ਮਾਸਟਰ ਹੁੰਦਾ ਜੀ। ਜੀ ਇਸ ਸਥਿਤੀ ਦੀ ਤੁਸੀਂ ਡਿਊਟੀ ਤਾਂ ਉਹਦੀ ਉੱਥੇ ਲਾਤੀ। ਹੁਣ SIR ਆ ਰਹੀ ਆ ਪੰਜਾਬ ਦੇ ਵਿੱਚ, ਫਰਵਰੀ ਮਾਰਚ ਤੋਂ ਸ਼ੁਰੂ ਹੋ ਜਾਣੀ ਆ, ਹੈ ਨਾ? ਤੇ ਫਿਰ ਮਾਸਟਰਾਂ ਦੀ ਡਿਊਟੀ ਉੱਥੇ ਲਾ ਦਿਓ। ਫਿਰ ਜਦ ਨੂੰ ਇਹ ਨਿਬੜਨਾ ਕੰਮ, ਜਦ ਨੂੰ ਜਨਗਣਨਾ ਆ ਜਾਣੀ ਆ, ਫਿਰ ਮਾਸਟਰਾਂ ਦੀ ਡਿਊਟੀ ਉੱਥੇ ਲਾ ਦਿਓ। ਜੀ ਸਹੀ ਹੈ। ਵਿਚਾਲੇ ਚੋਣਾਂ ਵੀ ਆਉਣੀਆਂ 2027 ਵਾਲੀਆਂ, ਡਿਊਟੀ ਉੱਥੇ ਵੀ ਲੱਗ ਜਾਣੀਆਂ। ਸਹੀ ਗੱਲ। ਫਿਰ ਮਹਿੰਦਰ ਮਾਸਟਰ ਜੀ ਦੇ ਮੁੰਡੇ ਨੂੰ ਤਾਂ ਸਾਰੀ ਜਾਣਕਾਰੀ ਸੀ ਕਿ ਮਾਸਟਰਾਂ ਤੋਂ ਕਿਹੜੇ ਕੰਮ ਲੈਂਦੇ ਆ, ਉਹ ਨਹੀਂ ਲਵਾਂਗੇ। ਉਹ ਕੰਮ ਬੰਦ ਨਹੀਂ ਹੋਇਆ, ਨਵੇਂ ਚੰਨ ਚਾੜਨ ਤੇ ਆ ਗਏ ਜੀ। ਸੋ ਇਹਦੇ ਨਾਲ ਨਾ ਸੂਬੇ ਦਾ ਵਿਕਾਸ ਹੋਣਾ, ਨਾ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਹੋਣਾ, ਨਾ ਤੁਹਾਨੂੰ ਇੰਜ ਵੋਟਾਂ ਪੈਣੀਆਂ। ਜਨਾਬ, ਧਰਾਤਲ ਤੇ ਕੰਮ ਕਰੋ, ਲੋਕ ਤੁਹਾਡੇ ਬੋਰਡ ਬਣਨ, ਲੋਕ ਤੁਹਾਡੇ ਪ੍ਰਚਾਰਕ ਬਣਨ, ਕੰਮ ਉਹ ਕਰੋ, ਨਾ ਕਿ ਤੁਹਾਨੂੰ ਆਪ ਰੰਗ ਕਰਕੇ ਕਹਿਣਾ ਪਵੇ ਕਿ ਸਾਨੂੰ ਵੋਟਾਂ ਪਾਓ। ਇਹ ਵੋਟਾਂ ਪਾਉਣ ਦੇ ਸਾਈਨ ਬੋਰਡ ਬਣਾ ਰਹੇ ਨੇ 19,000 ਸਕੂਲ, ਨਾ ਕਿ ਉਹਨਾਂ ਨੂੰ ਦਰੁਸਤ ਕਰ ਰਹੇ ਨੇ ਜੀ। ਇਸ ਤੋਂ ਪਹਿਲਾਂ ਕਿ ਇਸ ਮਾਮਲੇ ਉੱਤੇ ਹੋਰ ਫੈਸਲੇ ਲੈਣ ਜਾਂ ਅੱਗੇ ਵਧਣ, ਮਾਇਆਵਤੀ ਦਾ ਹਾਲ ਵੀ ਦੇਖ ਲੈਣ, ਯੂਪੀ ਦੇ ਵਿੱਚ ਕੀ ਹੈ ਤੇ ਹੋਰ ਰਾਜਾਂ ਦੇ ਵਿੱਚ ਕੀ ਹੈ। ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਵਿਦੇਸ਼ੀ ਫੇਰੀ ਦੀ। ਕਹਿੰਦੇ ਅਟੇਚੀ ਫੇਰ ਪੈਕ ਕਰ ਲਈ ਜੀ ਇਹਨਾਂ ਨੇ। ਦੇਖੋ, ਅਗਲੇ ਕਹਿੰਦੇ ਝੂਟਾ ਤਾਂ ਲੈਣਾ, ਜਾਣਾ ਚਾਹੁੰਦੇ ਸੀ ਬ੍ਰਾਜ਼ੀਲ, ਬਰਤਾਨੀਆ, ਇਜ਼ਰਾਈਲ, ਬਰਤਾਨੀਆ, ਯੂਰਪ ਦੀਆਂ ਕੰਟਰੀਆਂ ਉਧਰ ਦਾ ਰੁਖ ਕਰ ਰਹੇ ਸੀ ਤੇ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਨਹੀਂ ਮਿਲੀ ਸੀ। ਅੱਛਾ। ਉਹ ਤੋਂ ਪਹਿਲਾਂ ਇੱਕ ਵਾਰ ਜਾਜੂ ਆਏ ਤੇ ਸੰਜੀਵ ਅਰੋੜਾ ਨੂੰ ਨਾਲ ਲੈ ਕੇ ਗਏ ਸੀ, ਲਓ ਜੀ ਇਨਵੈਸਟਮੈਂਟ ਲੈਣ ਚੱਲੇ ਆ। ਤੇ ਹੁਣ ਫਿਰ ਕਹਿੰਦੇ ਸੀ ਅਸੀਂ ਇਜ਼ਰਾਈਲ, ਬਰਤਾਨੀਆ ਇਨਵੈਸਟਮੈਂਟ ਲੈਣ ਲਈ ਜਾਣਾ ਜੀ। ਸੰਜੀਵ ਅਰੋੜਾ ਜੀ ਦੇ ਨਾਲ ਟੂਰ ਬਣਾਇਆ ਸੀ ਤੇ ਉਹ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਨਹੀਂ ਮਿਲੀ। ਤੇ ਹੋ ਸਕਦਾ ਪਿਛਲੀ ਵਾਰ ਜਦੋਂ ਮੁਲਾਕਾਤ ਕਰਕੇ ਆਏ ਹੋਣ ਗ੍ਰਹਿ ਮੰਤਰੀ ਨਾਲ ਤਾਂ ਇਤਰਾਜ਼ ਪ੍ਰਗਟਾਇਆ ਹੋਵੇ ਮਾੜਾ ਮੋਟਾ ਕਿ ਜੀ ਸਾਡਾ ਕੀ ਹੈ ਜੀ, ਅਸੀਂ ਇਹਨਾਂ ਮੁਲਕਾਂ 'ਚ ਜਾਣਾ, ਅਸੀਂ ਕਿਹੜਾ ਪ੍ਰਧਾਨ ਮੰਤਰੀ ਮੰਗ ਜੀ ਜਿਹੜੀ ਮੁਲਕ ਨਹੀਂ ਉਂਗਲ ਕਰ ਲਈ ਉੱਥੇ ਜਾ ਸਕਦੇ, ਸਾਨੂੰ ਜਾਣ ਦਿਓ। ਸਹੀ ਗੱਲ ਹੈ, ਬਿਲਕੁਲ। ਤੇ ਉਹ ਸਾਡਾ ਫਿਰ ਉਹਨਾਂ ਨੇ ਕਿਹਾ ਹੋਣਾ ਵੀ ਕਿ ਰਹਿਣ ਦਿਓ ਜੀ, ਇਜ਼ਰਾਈਲ ਦੀ ਹਾਲਤ ਠੀਕ ਨਹੀਂ ਹੈ, ਇਹ ਇੱਧਰਲੇ ਮੁਲਕਾਂ ਨੂੰ ਛੱਡ ਲਓ, ਸੀ ਹੋਰ ਲੱਭ ਲਓ ਕੋਈ ਛੋਟਾ ਮੋਟਾ। ਫਿਰ ਹੁਣ ਲੱਭ ਲਿਆ ਜੀ, ਹਾਲੈਂਡ ਲੱਭ ਲਿਆ, ਚੈੱਕ ਗਣਰਾਜ ਲੱਭ ਲਿਆ, ਕਿੱਥੇ ਜਾਵਾਂਗੇ ਹੁਣ? ਜਾਣਾ ਹੈ ਬਸ। ਤੇ ਸੰਜੀਵ ਅਰੋੜਾ ਨਾਲ ਲੈ ਕੇ ਜਾਣਾ, ਉਹ ਠੀਕ ਹੈ, ਮੇਜ਼ਬਾਨ ਵਧੀਆ, ਉਹ ਬੰਦਾ ਇੰਡਸਟਰੀਲਿਸਟ ਬੰਦਾ ਹੈ ਤੇ ਉਹਨਾਂ ਨੂੰ ਸੈਰ ਸੂਰ ਕਰਾ ਦਿੰਦਾ ਹੈ ਤੇ ਇਸ ਲਈ ਉਹਦੇ ਨਾਲ ਜਾਣਾ ਚਾਹੁੰਦੇ ਨੇ। ਪਰ ਲੰਘੇ ਕੱਲ ਪਰਸੋਂ ਉਹਨਾਂ ਦੀ ਸਿਹਤ ਵੀ ਖਰਾਬ ਹੋ ਗਈ ਸੀ, ਉਹਨਾਂ ਨੂੰ ਮੋਹਾਲੀ ਦੇ ਹਸਪਤਾਲ ਦਾਖਲ ਵੀ ਕਰਾਉਣਾ ਪਿਆ ਕੈਬਨਿਟ ਮੰਤਰੀ ਨੇ ਪੰਜਾਬ ਦੇ ਇੰਡਸਟਰੀ ਦੇ। ਸੋ ਕਹਿੰਦੇ ਖਾਣਾ ਖਾਣ ਤੋਂ ਬਾਅਦ ਦਿੱਕਤ ਆਈ ਤੇ ਐਮਰਜੈਂਸੀ 'ਚ ਲਿਜਾਣਾ ਪਿਆ। ਹੁਣ ਸਥਿਰ ਹੈ ਉਹਨਾਂ ਦੀ ਸਿਹਤ, ਡਾਕਟਰ ਨੇ ਆਰਾਮ ਕਰਨ ਨੂੰ ਕਿਹਾ, ਕਹਿੰਦੇ ਮਿਹਨਤ ਬਹੁਤ ਕਰਦੇ ਆ ਨਾ, ਕਹਿੰਦੇ ਇਸ ਲਈ ਆਰਾਮ ਦੀ ਸਲਾਹ ਦਿੱਤੀ ਆ ਉਹਨਾਂ ਨੂੰ। ਹੁਣ ਪਰ ਇੱਧਰ ਟੈਚੀ ਬੈਕ ਨੇ ਜੀ। ਹੁਣ ਸਵਾਲ ਇਹ ਖੜਾ ਕਿ ਹਾਲੈਂਡ ਤੇ ਚੈੱਕ ਗਣਰਾਜ ਜਾਣ ਦੀ ਵੀ ਮਨਜ਼ੂਰੀ ਮਿਲਦੀ ਹੈ ਕਿ ਨਹੀਂ ਮਿਲਦੀ, ਇਹ ਸਵਾਲ ਖੜਾ ਜੀ। ਚਲੋ ਆਪਾਂ ਇਸ ਮਨਜ਼ੂਰੀ ਤੋਂ ਵੀ ਅੱਗੇ ਵੱਧ ਕੇ ਗੱਲ ਕਰੀ, ਜਿਹੜੇ ਕੰਮ ਲਈ ਜਾਣਾ ਚਾਹੁੰਦੇ ਨੇ ਉਹ ਕੰਮ ਹੈ ਨਿਵੇਸ਼, ਕਿ ਅਸੀਂ ਇਨਵੈਸਟਮੈਂਟ ਲੈਣ ਚੱਲੇ ਆ ਜੀ। ਪੰਜਾਬ 'ਚ ਕੈਪਟਨ ਤੋਂ ਵੱਧ ਗੱਲਬਾਤ ਕਰਨ ਦਾ ਮਾਹਰ ਤਾਂ ਨਹੀਂ ਸੀ ਕੋਈ ਅੰਗਰੇਜ਼ੀ 'ਚ ਇਹਨਾਂ ਲੋਕਾਂ ਨਾਲ। ਸਹੀ ਹੈ। ਬੜੀਆਂ ਮੀਟਿੰਗਾਂ ਕੀਤੀਆਂ ਉਹਨੇ ਵੀ, ਬੜੇ ਦਮ ਭਰੇ ਨੇ ਉਹਨੇ, ਬੜੇ ਬੜੇ ਉਦਯੋਗਪਤੀ ਬੁਲਾਏ ਨੇ ਇੱਥੇ। ਸਹੀ ਹੈ, ਬਿਲਕੁਲ। ਬੜੇ ਬੜਿਆਂ ਨਾਲ ਮੇਜ਼ ਕੁਰਸੀਆਂ ਲਾ ਕੇ ਬੜਾ ਤਾਮਝਾਮ ਕੀਤਾ। ਬਾਦਲਾਂ ਤੋਂ ਬੜਾ ਕੋਈ ਦਿਖਾਵਾ ਕਰਨ ਦਾ ਮਾਹਰ ਤਾਂ ਨਹੀਂ ਸੀ। ਮੋਹਾਲੀ ਦੇ ਵਿੱਚ ਅਵਾਨੀ ਅਡਾਨੀ ਸਾਰੇ ਬਿਠਾ ਲਏ ਸੀ, ਟਾਟਾ ਬਿਰਲਾ ਸਭ ਕੁਰਸੀਆਂ ਢਾ ਕੇ, ਸੋਫੇ ਲਾ ਕੇ ਬੜਾ ਸੰਮੇਲਨ ਕਰਤਾ ਸੀ। ਪਰ ਦੱਸਿਓ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਿੰਨੀਆਂ ਇੰਡਸਟਰੀਆਂ 'ਚ ਰੁਜ਼ਗਾਰ ਮਿਲ ਗਿਆ, ਪੰਜਾਬ ਦੇ ਨੌਜਵਾਨਾਂ ਦੇ ਲਈ ਕਿੰਨੇ ਕੁ ਰੁਜ਼ਗਾਰ ਦੇ ਰਾਹ ਖੁੱਲ ਗਏ, ਕਿੰਨੀ ਕੁ ਪੰਜਾਬ ਵਿੱਤੀ ਇੰਡਸਟਰੀ ਇੱਥੇ ਆ ਗਈ, ਜਿਹੜੀ ਹੈਗੀ ਸੀ ਉਹ ਕਿੰਨੀ ਤਾਂ ਪਹਾੜਾਂ ਨੂੰ ਚੜ ਗਈ ਜੀ, ਕਿੰਨੀ ਹੋਰਨਾਂ ਸੂਬਿਆਂ ਨੂੰ ਤੁਰ ਗਈ, ਕਿੰਨੀ ਦਮ ਤੋੜ ਗਈ। ਗੋਬਿੰਦਗੜ੍ਹ ਵਰਗੀ ਮੰਡੀ ਖਾਲੀ ਪਈ ਹੈ, ਹੈ ਨਾ। ਜਲੰਧਰ ਦਾ ਖੇਡ ਵਾਲਾ ਸਾਰਾ ਕੁਝ ਖਾਲੀ ਪਿਆ ਉਦਯੋਗ। ਲੁਧਿਆਣੇ ਦਾ ਉਦਯੋਗ ਕਿਵੇਂ ਦਮ ਤੋੜ ਰਿਹਾ ਤੇ ਬਾਹਰਲੇ ਉਰੇ ਲੇਬਰ ਕਰ ਰਹੇ ਨੇ ਆ ਕੇ, ਉਹਨਾਂ ਦਾ ਕੰਮ ਚੱਲ ਰਿਹਾ ਤੇ ਸਾਡੇ ਵਾਲੀ ਇੰਡਸਟਰੀ ਹੋਰ ਸੂਬਿਆਂ 'ਚ ਜਾ ਕੇ ਸ਼ਿਫਟ ਹੋ ਰਹੀ ਹੈ, ਕਿਉਂਕਿ ਤੁਸੀਂ ਉਹ ਬਣਦੀਆਂ ਸਹੂਲਤਾਂ ਨਾ ਦੇ ਪਾਏ, ਨਾ ਸੈਂਟਰ ਤੋਂ ਦਵਾ ਪਾਏ ਕਿ ਸਰਹੱਦੀ ਸੂਬਾ ਜੀ ਜੀ। ਤੇ ਫਿਰ ਕਿਹੜੀ ਇਨਵੈਸਟਮੈਂਟ ਲੈਣ ਚੱਲੇ ਹੋ? ਮਾਰਚ ਦੇ ਵਿੱਚ ਕਹਿੰਦੇ ਜੀ ਸੰਮੇਲਨ ਕਰਨਾ, ਕਿਉਂਕਿ ਚੋਣਾਂ ਤੋਂ ਪਹਿਲਾਂ ਦਿਖਾਉਣਾ ਹੁੰਦਾ ਕਿ ਅਸੀਂ ਆਹ ਲਿਆ ਰਹੇ ਹਾਂ। ਸਹੀ ਗੱਲ ਹੈ, ਹੋਵੇ ਭਲਾ ਕੁਛ ਨਾ ਹੋਵੇ ਜਾਏ ਕੁਛ ਨਾ। ਸੋ ਇਸ ਲਈ ਇਹ ਸਿਰਫ ਤੇ ਸਿਰਫ ਦਿਖਾਵਾ, ਇਹ ਸਿਰਫ ਤੇ ਸਿਰਫ ਸਰਕਾਰੀ ਪੈਸੇ ਤੇ ਸੈਰਗਾਹ ਲਈ ਜਾਣਾ ਜਨਾਬ, ਇਹ ਝੂਟੇ ਲੈਣ ਜਾਣਾ ਜੀ। ਸੋ ਇਸ ਲਈ ਇਹੀ ਪਤਾ ਹੈ ਕਿ ਹੁਣ ਇਹ ਮੌਕਾ ਜਾਇਆ ਉਹ ਜਿੱਥੇ ਜਾ ਹੁੰਦਾ। ਸੋ ਮਨਜ਼ੂਰੀ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਤਾਂ ਆਉਣ ਵਾਲਾ ਵਕਤ ਦੱਸੂਗਾ, ਪਰ ਪੰਜਾਬ ਨੂੰ ਨਿਵੇਸ਼ ਆਉਂਦਾ ਤਾਂ ਨਹੀਂ ਦਿਖਦਾ ਜੀ। ਸਹੀ ਹੈ।
ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਸਪੀਕਰ ਸਾਹਿਬ ਦੀ ਕਹਿੰਦੇ ਅਮਿਤ ਸ਼ਾਹ ਨੂੰ ਚਿੱਠੀ ਲਿਖ ਰਹੇ ਨੇ ਅੱਜ ਕੱਲ ਤੇ ਮੰਗ ਰਹੇ ਨੇ ਉਹਨਾਂ ਤੋਂ ਕੁਝ। ਬੜੀ ਅਹਿਮ ਮੰਗ ਉਠਾਈ ਆ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜੀ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਖੱਤ ਲਿਖ ਕੇ। ਠੀਕ ਹੈ। ਮਾਮਲਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਇੱਕ ਸਹੂਲਤ ਨੂੰ ਲੈ ਕੇ ਆ। ਉਹ ਕਹਿੰਦੇ ਪੰਜਾਬ ਦੇ ਲੋਕ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨੇ, ਉਹ ਜਦੋਂ ਆਪਣੀ ਰਾਜਧਾਨੀ ਚੰਡੀਗੜ੍ਹ ਆਉਂਦੇ ਨੇ ਤਾਂ ਇੱਥੇ ਅੰਦਰ ਉਹ ਆਪਣਾ ਲਾਇਸੈਂਸੀ ਹਥਿਆਰ ਲੈ ਕੇ ਦਾਖਲ ਨਹੀਂ ਹੋ ਸਕਦੇ। ਇਸ ਲਈ ਉਹਨਾਂ ਨੂੰ ਇਹ ਮਨਜ਼ੂਰੀ ਦਿੱਤੀ ਜਾਵੇ, ਕਿਉਂਕਿ ਜੀ ਗ੍ਰਹਿ ਮੰਤਰੀ ਸਾਹਿਬ, ਇਹ ਤੁਹਾਡੇ ਕੰਟਰੋਲ 'ਚ, ਕਹਿਣ ਨੂੰ ਇਹ ਸਾਡੀ ਰਾਜਧਾਨੀ ਆ, ਇਹ ਤਾਂ ਤੁਹਾਡੇ ਕੰਟਰੋਲ 'ਚ ਯੂਟੀ ਹੈ ਨਾ, ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਸ ਲਈ ਇੱਥੇ ਪੰਜਾਬ ਦੇ ਲੋਕਾਂ ਲਈ ਇਹ ਮਨਜ਼ੂਰੀ ਖੋਲੀ ਜਾਵੇ ਜੀ। ਬੜੀ ਵੱਡੀ ਮੰਗ ਹੈ ਜੀ ਇਹ ਤਾਂ। ਪੰਜਾਬ ਦਾ ਬਹੁਤ ਆਰਥਿਕ ਇਹਦੇ ਨਾਲ ਮਸਲਾ ਹੱਲ ਹੋ ਜਾਊਗਾ ਕੋਈ। ਦੇਖੋ, ਪਹਿਲੀ ਗੱਲ ਤਾਂ ਇਹ ਹੈ, ਜੇ ਤਕਨੀਕੀ ਤੌਰ ਤੇ ਹੀ ਦੇਖਣਾ ਜੀ ਤਾਂ ਵਿਅਕਤੀ ਲਾਇਸੈਂਸ ਲੈਂਦਾ ਕਿਉਂ ਹੈ? ਜੇ ਆਪਾਂ ਸਹੀ ਮਾਇਨੇ 'ਚ ਮਤਲਬ ਕਿ ਫੁਕਰੇਪੰਥੀ ਦਿਖਾਵਾ ਇਹ ਚੀਜ਼ਾਂ ਨੂੰ ਪਰੇ ਰੱਖ ਕੇ ਵੀ ਕਹੀਏ, ਬੰਦਾ ਲੈਂਦਾ ਕਿਉਂ? ਆਪਣੀ ਰੱਖਿਆ ਲਈ, ਔਖੀ ਘੜੀ ਲਈ। ਤੇ ਜੇ ਹੁਣ ਅਬੋਹਰ, ਫਾਜ਼ਿਲਕਾ, ਬਠਿੰਡਾ, ਮਾਨਸਾ ਵਾਲੇ ਨੇ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਵਾਲਿਆਂ ਨੇ ਚੰਡੀਗੜ੍ਹ ਆਉਣਾ ਹੋਵੇ ਤੇ ਉਹਨਾਂ ਦੀ ਜਾਨ ਮਾਲ ਨੂੰ ਖਤਰਾ ਹੈ, ਜਾਂ ਉਹ ਅਜਿਹੀ ਧਿਰ ਨੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਹੈ, ਮਾਲਦਾਰ ਪਾਰਟੀ ਹੈ, ਤੇ ਉੱਥੋਂ ਲਾਇਸੈਂਸ ਵਾਲਾ ਹਥਿਆਰ ਲੈ ਕੇ ਚੱਲਣਗੇ। ਮਹਾਲੀ ਬੇਰਕਾ ਚੌਂਕ ਦੇ ਕੋਲ ਕੋਈ ਡੱਬੇ ਲਾਏ ਨੇ ਤੁਸੀਂ ਕਿ ਉੱਥੇ ਜਮ੍ਹਾਂ ਕਰਾ ਕੇ ਫਿਰ ਅੰਦਰ ਜਾਊਗਾ ਅਗਲਾ? ਸਹੀ ਗੱਲ, ਬਿਲਕੁਲ। ਦੱਸੋ ਮੈਨੂੰ। ਤੇ ਜੇ ਚੰਡੀਗੜ੍ਹ 'ਚ ਹਥਿਆਰ ਲਿਜਾ ਹੀ ਨਹੀਂ ਸਕਦਾ ਤੇ ਉਹ ਬੰਦਾ ਉਨੀ ਦੂਰ ਤੋਂ ਫਿਰ ਲਾਇਸੈਂਸ ਵਾਲਾ ਹਥਿਆਰ ਲੈ ਕੇ ਨਹੀਂ ਆ ਸਕਦਾ, ਉਹ ਤਾਂ ਫਿਰ ਉਵੇਂ ਹੀ ਆ ਰਿਹਾ, ਉਹਦੇ ਲਈ ਤਾਂ ਖਤਰਾ ਉਹ ਜਿਉਂਦਾ ਤਿਉਂ ਆ। ਸਹੀ ਗੱਲ। ਫਿਰ ਲਾਇਸੈਂਸੀ ਹਥਿਆਰ ਦੇ ਮਾਇਨੇ ਕੀ ਰਹਿ ਗਏ ਜੀ? ਗੱਲ ਤਾਂ ਵਾਜਬ ਹੈ ਜੀ, ਸੋ ਸਵਾਲ ਤਾਂ ਵਾਜਬ ਚੱਕਿਆ ਸਪੀਕਰ ਸਾਹਿਬ ਨੇ, ਪਰ ਕਿੰਨੇ % ਲੋਕ ਨੇ ਜੀ ਜਿਨ੍ਹਾਂ ਦਾ ਇਹ ਮਸਲਾ ਜੀ? ਸਹੀ ਹੈ। ਇਹਦਾ ਮਤਲਬ ਕ੍ਰੀਮੀ ਲੇਅਰ ਦਾ ਮਸਲਾ ਨਾ, ਇੱਕ ਖਾਸ ਲੇਅਰ ਦਾ ਮਤਲਬ, ਹਾਈ ਪ੍ਰੋਫਾਈਲ ਲੋਕਾਂ ਦਾ ਮਸਲਾ ਨਾ, ਅਮੀਰ ਜ਼ਾਦਿਆਂ ਦਾ, ਰਜ਼ੂਕਦਾਰ ਦਾ, ਸਰਕਾਰ ਤੱਕ ਪਹੁੰਚ ਵਾਲਿਆਂ ਦਾ ਮਸਲਾ ਨਾ। ਸਹੀ ਹੈ। ਤੇ ਤੁਹਾਡੇ ਧਿਆਨ 'ਚ ਆ ਗਿਆ, ਤੁਹਾਨੂੰ ਉਹਨਾਂ ਨੇ ਡਿਕਟੇਟ ਕਰਤੀ ਤੇ ਤੁਸੀਂ ਚਿੱਠੀ ਲਿਖਤੀ ਅਮਿਤ ਸ਼ਾਹ ਨੂੰ। ਸਹੀ ਗੱਲ। ਪਤਾ ਨਹੀਂ ਅਗਲੇ ਪਾਰਟੀ ਫੰਡ 'ਚ ਕੀ ਯੋਗਦਾਨ ਪਾਉਂਦੇ ਹੋਣ ਜਾਂ ਤੁਹਾਡੇ ਲਈ ਕੀ ਕਰਦੇ ਹੋਣ, ਇਹ ਤਾਂ ਰੱਬ ਜਾਣੇ। ਸਹੀ ਗੱਲ, ਬਿਲਕੁਲ। ਪਰ ਤੁਸੀਂ ਉਹਨਾਂ ਦਾ ਮੁੱਦਾ ਚੁੱਕਿਆ। ਸਪੀਕਰ ਸਾਹਿਬ, ਇਸੇ ਪੰਜਾਬ 'ਚੋਂ ਕਿਸਾਨ ਆਉਂਦੇ ਨੇ ਆਪਣੀਆਂ ਮੰਗਾਂ ਲਈ ਚੰਡੀਗੜ੍ਹ, ਇਸੇ ਪੰਜਾਬ 'ਚੋਂ ਮਜ਼ਦੂਰ, ਅਧਿਆਪਕ, ਮੁਲਾਜ਼ਮ ਹੈ ਨਾ, ਨੌਕਰੀਆਂ ਪੇਸ਼ੇ ਲਈ ਬੇਰੁਜ਼ਗਾਰ ਉਹ ਆਉਂਦੇ ਨੇ। ਤੁਹਾਡੀ ਪੁਲਿਸ ਵੀ ਵੇਰਕਾ ਚੌਂਕ ਤੇ ਬੈਰੀਕੇਡ ਲਾਉਣ ਲੱਗ ਪਈ, ਤੁਹਾਡੀ ਪੁਲਿਸ ਵੀ ਜ਼ਿਲ੍ਹਿਆਂ ਪੱਧਰ ਤੇ ਉਹਨਾਂ ਨੂੰ ਰੋਕਣ ਲਈ ਤਨਦੇਹੀ ਕਰਨ ਲੱਗ ਗਈ। ਤੁਸੀਂ ਇਹਦੇ ਲਈ ਚਿੱਠੀ ਦਾ ਲਿਖਣੀ ਹੋਈ ਅਮਿਤ ਸ਼ਾਹ ਨੂੰ ਕਿ ਚੰਡੀਗੜ੍ਹ ਦੀ ਪੁਲਿਸ ਵੜਨ ਨਹੀਂ ਦਿੰਦੀ, ਉਹਨਾਂ ਨੂੰ ਵੜਨ ਦਿਓ, ਉਹਨਾਂ ਦਾ ਹੱਕ ਹੈ, ਉਹਨਾਂ ਦੀ ਰਾਜਧਾਨੀ ਹੈ। ਨਾ, ਇਹ ਤਾਂ ਜਦੋਂ ਹਾਂਜੀ, ਇਹ ਤਾਂ ਮਾਫ ਕਰਨਾ ਮੈਂ ਤੁਹਾਡੀ ਗੱਲ ਕੱਟਤੀ ਵਿਚਾਲੇ, ਯੂਨੀਵਰਸਿਟੀ ਵਾਲੇ ਮਾਮਲੇ 'ਚ ਤਾਂ ਪੰਜਾਬ ਪੁਲਿਸ ਦੇ ਉੱਤੇ ਦੋਸ਼ ਲੱਗੇ ਨੇ ਵੀ ਉਹਨਾਂ ਨੇ ਲੋਕਾਂ ਨੂੰ ਰੋਕਿਆ। ਇਹ ਸ਼ਰੇਆਮ ਹੈ ਜੀ, ਵੀਡੀਓ ਪਈਆਂ ਨੇ ਸਾਰਾ ਕੋ। ਦੂਏ ਪਾਸੇ ਇੱਕ ਦੌਰ ਸੀ ਜਦੋਂ ਆਪਣੀਆਂ ਹੱਕਾਂ ਦੀ ਮੰਗ, ਆਪਣੀਆਂ ਹੱਕੀ ਮੰਗਾਂ ਦੇ ਲਈ ਧਰਨਾਕਾਰੀ, ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਰਿਹਾਇਸ਼ ਤੱਕ, ਮੁੱਖ ਮੰਤਰੀ ਦੇ ਦਫ਼ਤਰ ਤੱਕ ਜਾਂਦੇ ਸੀ, ਸਿਵਲ ਸਕੱਤਰੇ ਤੱਕ ਜਾਂਦੇ ਸੀ। ਸਹੀ ਗੱਲ, ਬਿਲਕੁਲ ਠੀਕ ਹੈ ਜੀ। ਆ ਜੀ ਮਤਲਬ ਕਿ ਖੜਕੂਵਾਦ ਦਾ ਦੌਰ, ਇਹਨਾਂ ਦੇ ਸਰਕਾਰੀ ਕਾਗਜ਼ਾਂ 'ਚ ਅੱਤਵਾਦੀਆਂ ਦਾ ਦੌਰ ਹੈ ਨਾ ਜੀ, ਹੋ ਰਿਹਾ ਜੀ। ਇਸ ਲਈ ਰੋਕਾਂ ਲੱਗੀਆਂ ਜੀ। ਸਹੀ ਹੈ। ਤੇ ਕੱਲ ਡੀਜੀਪੀ ਸਾਹਿਬ ਕਹਿ ਰਹੇ ਸੀ ਕਿ ਜੇ ਅਸੀਂ ਅੱਤਵਾਦ ਮੁਕਾ ਸਕਦੇ ਹਾਂ, ਅਸੀਂ ਗੈਂਗਸਟਰਵਾਦ ਵੀ ਮੁਕਾ ਸਕਦੇ ਹਾਂ। ਠੀਕ ਹੈ। ਤੇ ਜੇ ਅੱਤਵਾਦ ਮੁੱਕ ਗਿਆ ਤੁਹਾਡੇ ਸਰਕਾਰੀ ਕਾਗਜ਼ਾਂ 'ਚ, ਫਿਰ ਆ ਰੋਕਾਂ ਕਿਉਂ ਨਹੀਂ ਮੁੱਕੀਆਂ ਸਰਕਾਰੀ ਕਾਗਜ਼ਾਂ 'ਚ? ਤੁਸੀਂ ਮਟਕਾ ਚੌਂਕ ਆਉਣ ਤੱਕ ਤੋਂ ਵੀ ਬੰਦ ਕਰਤਾ। ਆ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਵਾਲਾ ਜਿਹੜਾ ਨਵਾਂ ਗਰਾਊਂਡ ਸੜਕ ਜਾਂਦੀ ਆ, ਉਹ ਇੰਨੇ ਸਾਲਾਂ ਬਾਅਦ ਖੁੱਲਣ ਲੱਗੀ ਸੀ, ਹਾਹਾਕਾਰ ਮਚਾ ਤਾ ਤੁਸੀਂ, ਫੇਰ ਬੈਰੀਕੇਡ ਲਵਾਤੇ। ਜੇ ਕੋਈ ਖਤਰਾ ਹੀ ਨਹੀਂ ਇਹ ਜਾ ਜੀ। ਸਹੀ ਹੈ। ਫਿਰ ਇਹ ਪਾਬੰਦੀਆਂ ਕਿਉਂ? ਪੰਜਾਬ ਯੂਨੀਵਰਸਿਟੀਆਂ, ਕਾਲਜਾਂ ਦੀਆਂ ਚੋਣਾਂ ਕਿਉਂ ਬੰਦ ਨੇ ਫਿਰ? ਸਹੀ ਗੱਲ ਹੈ, ਬਿਲਕੁਲ। ਹੁਣ ਸਵਾਲ ਇਹ ਆ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਲੋਕ ਆਪਣੀ ਹੀ ਰਾਜਧਾਨੀ 'ਚ ਹੱਕਾਂ ਲਈ ਨਹੀਂ ਵੜ ਸਕਦੇ। ਉਹ ਮਸਲਿਆਂ ਲਈ ਆਉਣ ਤਾਂ ਤੁਸੀਂ ਚੰਡੀਗੜ੍ਹ ਦੇ ਗਲਿਆਰੇ ਦੇ ਵਿੱਚ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ ਨਾਅਰਾ ਲਾਓ, ਪੁਲਿਸ ਪਰਚੇ ਕੱਢਦੀ ਆ ਜੀ। ਸਹੀ ਹੈ। ਉਹਦੇ ਲਈ ਤਾਂ ਚਿੱਠੀ ਲਿਖਣੀ ਹੋਈ, ਚੰਡੀਗੜ੍ਹ ਦੇ ਮਸਲੇ ਤਾਂ ਚਿੱਠੀ ਲਿਖਣੀ ਹੋਈ, ਪੰਜਾਬ ਯੂਨੀਵਰਸਿਟੀ ਦੇ ਮਸਲੇ ਤਾਂ ਚਿੱਠੀ ਲਿਖਣੀ ਹੋਈ, ਪੰਜਾਬੀ ਨੂੰ ਇੱਥੋਂ ਦੂਰ ਕੀਤਾ ਜਾ ਰਿਹਾ ਆਪਣੀ ਹੀ ਖਿੱਤੇ 'ਚੋਂ, ਉੱਥੇ ਦੇ ਲਈ ਤਾਂ ਚਿੱਠੀ ਲਿਖਣੀ ਹੋਈ। ਸਪੀਕਰ ਸਾਹਿਬ, ਸਾਰੇ ਮਾਮਲਿਆਂ ਦੀ ਜੜ ਇੱਕੋ ਗੱਲ 'ਚ ਪਈ ਆ, ਆਹ ਲਾਇਸੈਂਸੀ ਹਥਿਆਰਾਂ ਦੀ ਮਨਜ਼ੂਰੀ ਮੰਗਦੇ ਫਿਰਦੇ ਹੋ, ਚੰਡੀਗੜ੍ਹ ਮੰਗੋ ਨਾ ਜੀ। ਸਹੀ ਹੈ। ਮੰਗੋ ਕਿ ਸਾਡਾ ਹੱਕ ਹੈ ਜੀ, ਸਾਡਾ ਕੰਟਰੋਲ ਕਰਨਾ ਚਾਹੀਦਾ। ਤੇ
ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਕਿਹਦੀ ਪਹੁੰਚ ਅਪਰੋਚ ਹੋ ਗਈ। ਜੀ ਲੜੋ, ਰਾਜਨੀਤਿਕ ਲੜਾਈ ਜੇ ਲੜਨੀ ਆ ਉਸ ਮਸਲੇ ਤੇ ਮੂੰਹ ਨਹੀਂ ਖੁੱਲਦਾ। ਇਹ ਮਿੱਠੀ ਜਿਹੀ ਚਿੱਠੀ ਲਿਖ ਕੇ ਤੁਸੀਂ ਆਪਣੇ ਬੰਦਿਆਂ ਨੂੰ ਵੀ ਖੁਸ਼ ਕਰ ਲਿਆਊਗਾ ਕਿ ਮੈਂ ਤਾਂ ਦੇਖੋ ਜੀ ਤੁਹਾਡੇ ਲਈ ਹਰ ਵਾਰ ਲਿਖਤਾ, ਤੇ ਸਪੀਕਰ ਸਾਹਿਬ ਨੇ ਮਤਲਬ ਜਾਂ ਸਰਕਾਰ ਨੇ ਜਾਂ ਇਹਨਾਂ ਦੇ ਨੁਮਾਇੰਦਿਆਂ ਨੇ ਅਫਸਰਾਂ ਅਧਿਕਾਰੀਆਂ ਨੇ ਗ੍ਰਹਿ ਮੰਤਰਾਲੇ ਨੂੰ ਕਹਿ ਵੀ ਦਿੱਤਾ ਹੋਣਾ ਜੀ ਬਸ ਰਿਕਾਰਡ ਚ ਲਾ ਲਓ ਜੀ ਚਿੱਠੀ, ਬਸ ਮੂੰਹ ਚਾਹੇ ਜਵਾਬ ਵੀ ਨਾ ਦਿਓ। ਹੱਥ ਤਾਂ ਇਹ ਤੁਸੀਂ ਕਿਹੜੀ ਚੀਜ਼ ਦੀ ਪੈਰਵੀ ਕਰਦੇ ਹੋ? ਕੇਂਦਰ ਵੱਲੋਂ ਹੋਏ ਵਧੀਕੀਆਂ ਦੇ ਮਾਮਲੇ ਤੇ ਕਿਹੜੇ ਚੀਜ਼ ਤੇ ਖੜੇ ਹੋ? ਸੋ ਇਸ ਲਈ ਵੱਡਾ ਮਾਮਲਾ ਪੰਜਾਬ ਦੀ ਰਾਜਧਾਨੀ ਦਾ, ਕੇਂਦਰੀਕਰਨ ਦਾ, ਸੂਬਿਆਂ ਦੇ ਹੱਕਾਂ ਤੇ ਡਾਕੇ ਦਾ। ਉਸ ਮਸਲੇ ਤੇ ਕਿਸੇ ਨੁਮਾਇੰਦੇ ਦਾ ਮੂੰਹ ਨਹੀਂ ਖੁੱਲਦਾ, ਨਾ ਸੱਤਾਧਾਰੀ ਦਾ ਨਾ ਵਿਰੋਧੀ ਧਿਰ ਦਾ। ਨਾ ਜਮਾਂ ਹੀ ਬਿਲਕੁਲ ਬੋਚ ਕੇ ਬੋਲਦੇ ਨੇ, ਉਹਨਾਂ ਕੁ ਬੋਲਦੇ ਨੇ ਜਿਹਦੇ ਨਾਲ ਉਹ ਆਕਾ ਨਾਰਾਜ਼ ਨਾ ਹੋ ਜਾਣ। ਜੀ ਸਹੀ ਹੈ। ਸੋ ਇਸ ਤੇ ਨਾਰਾਜ਼ਗੀਆਂ ਤੋਂ ਬਚਦੇ ਫਿਰਦੇ ਨੇ। ਇਹਨਾਂ ਤੋਂ ਉਮੀਦ ਕਰੋਗੇ ਕਿ ਪੰਜਾਬ ਦੇ ਹੱਕਾਂ ਲਈ ਲੜਨਗੇ, ਇਹ ਤਾਂ ਫਿਰ ਐਸੀਆਂ ਚਿੱਠੀਆਂ ਲਿਖਣਗੇ ਸਰ। ਜੀ ਚਿੱਠੀ ਲਿਖ ਕੇ ਬਸ ਉਹ ਸੱਚੇ ਜੇ ਹੋ ਜਾਂਦਾ, ਜਿਵੇਂ ਤੁਸੀਂ ਅੱਗੇ ਕਹਿੰਦੇ ਹੁੰਦੇ ਵੀ ਚਿੱਠੀ ਲਿਖ ਕੇ ਇਹ ਕਹਿਣ ਜੋਗੇ ਹੋ ਜਾਂਦਾ ਇਸ ਤਾਂ ਜੀ ਆਪਦਾ ਕੰਮ ਕੀਤਾ। ਜੇ ਤੁਸੀਂ ਕੰਮ ਕਰਦੇ ਹੁੰਦੇ ਤੇ ਆਹ ਹਾਲਾਤ ਥੋੜੋ ਹੁੰਦੇ, ਫਿਰ ਚਿੱਠੀਆਂ ਥੋੜੋ ਲਿਖਣੀਆਂ ਪੈਂਦੀਆਂ, ਫਿਰ ਤਾਂ ਰਾਜਧਾਨੀ ਨੂੰ ਮਿਲ ਜਾਂਦੀ। ਅਗਲੀ ਗੱਲ ਕਰੀਏ, ਮੋਦੀ ਦੀ ਪੰਜਾਬ ਫੇਰੀ ਉੱਤੇ ਚਰਚਾ ਖਾਸੀ ਹੋ ਰਹੀ ਹੈ ਜੀ, ਰੇੜਕਾ ਬਰਕਰਾਰ ਹੈ ਤਰੀਕ ਨੂੰ ਲੈ ਕੇ। ਬਿਲਕੁਲ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਦੌਰਾ ਪੰਜਾਬ ਫੇਰੀ ਤੈਅ ਹੈ। ਮਤਲਬ ਹੁਣ ਤੋਂ ਜੇ ਆਪਾਂ ਤੈਅ ਮੰਨੀਏ ਪਹਿਲੀ ਤਰੀਕਾਂ ਦੇ ਹਿਸਾਬ ਨਾਲ ਤਾਂ ਹੁਣ ਤੋਂ 24 ਘੰਟੇ ਬਾਅਦ ਮਤਲਬ 1 ਤਰੀਕ ਹੋ ਜਾਣੀ ਆ, ਤੇ 1 ਤਰੀਕ ਦੇ ਹਿਸਾਬ ਨਾਲ ਉਹਨਾਂ ਨੇ ਆਉਣਾ ਪੰਜਾਬ। ਜੀ ਪਰ ਉਹਨਾਂ ਦੇ ਇੱਕ ਹੋਰ ਲੀਡਰ ਕਹਿੰਦਾ ਨਹੀਂ ਜੀ 2 ਤਰੀਕ ਨੂੰ ਆਉਣਾ। ਠੀਕ ਹੈ, ਅੱਛਾ। ਵੈਸੇ ਉਹਨਾਂ ਦੇ ਸੁਰੱਖਿਆ ਦਸਤੇ, ਜਾਂਚ ਟੀਮਾਂ ਚੰਡੀਗੜ੍ਹ ਪਹੁੰਚ ਗਈਆਂ, ਉੱਥੇ ਜਲੰਧਰ ਖੇਤਰ ਚ ਜਾ ਕੇ ਪੁੱਛਾਣ ਕਰ ਲਈ ਲੱਗੀ, ਪੰਜਾਬ ਦੇ ਡੀਜੀਪੀ ਸਾਹਿਬ ਨਾਲ ਤਾਲਮੇਲ ਕਰ ਲਿਆ, ਸਾਰਾ ਕੁਛ ਹੈ ਨਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਮਤਲਬ ਆਉਣਾ ਤਾਂ ਤੈਅ ਆ। ਔਰ ਆਉਣਾ ਹੈਗਾ ਸੱਚਖੰਡ ਡੇਰਾ ਬੱਲਾ। ਠੀਕ ਹੈ। ਤੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਨੇ, ਉਸ ਦਿਹਾੜੇ ਦੇ ਹਵਾਲੇ ਨਾਲ ਆਉਣਾ ਉਹਨਾਂ ਨੇ। ਉੱਥੇ ਵੱਡੀ ਗਿਣਤੀ ਚ ਸੰਗਤ ਨਤਮਸਤਕ ਹੁੰਦੀ ਆ, ਉਸ ਸਥਾਨ ਤੇ ਜਾਂਦੀ ਆ, ਉਸ ਸਥਾਨ ਨਾਲ ਜੁੜੀ ਆ। ਸੋ ਇਸ ਲਈ ਉਹਨਾਂ ਦੇ ਸੰਤ ਨੇ ਜਿਹੜੇ ਮੁਖੀ, ਉਹਨਾਂ ਨੂੰ ਹਾਲ ਹੀ ਚ ਪਦਮ ਸ਼੍ਰੀ ਵੀ ਦਿੱਤਾ। ਲੋਕ ਤਾਂ ਸੋਸ਼ਲ ਮੀਡੀਆ ਤੇ ਸਵਾਲ ਪਾਈ ਜਾਂਦੇ ਆ ਕਿ ਜੀ ਪਦਮ ਸ਼੍ਰੀ ਦੇ ਕੇ ਹੁਣ ਵੋਟਾਂ ਲੈਣੀਆਂ ਨੇ ਉਹਦੇ ਵੱਟੇ। ਸਹੀ ਹੈ, ਬਿਲਕੁਲ ਹੈ ਨਾ। ਕਹਿ ਰਹੇ ਨੇ ਲੋਕ ਇਸ ਲਈ ਕਹਿੰਦੇ ਕਿ ਉਹ ਤਾਂ ਰਾਜਨੀਤਿਕ ਫੇਰੀ ਆ ਜੀ ਉਹਨਾਂ ਦੀ। ਚਲੋ ਆਉਣ ਤੇ ਪਰ ਕੁਝ ਭਲਾ ਤਾਂ ਕਰਕੇ ਜਾਣ ਪੰਜਾਬ ਦਾ, ਉਸ ਭਾਈਚਾਰੇ ਦਾ, ਕਿਸੇ ਦਾ ਕੁਝ ਕਰਨ, ਬਤੌਰ ਪ੍ਰਧਾਨ ਮੰਤਰੀ ਭਲਾ ਤਾਂ ਕਰਨਾ। ਸਹੀ ਹੈ, ਹੈ ਨਾ। ਬਿਲਕੁਲ ਤੇ ਹਲਵਾਰੇ ਵਾਲਾ ਉਦਘਾਟਨ ਕਰਨਗੇ ਜੀ, ਇਹ ਕੁਝ ਹੋਊਗਾ, ਸਾਰਾ ਕੁਝ ਹੋਊਗਾ। ਪਹਿਲੀ ਗੱਲ ਤਾਂ ਰੇੜਕਾ ਇੱਥੋਂ ਪਿਆ ਕਿ ਜੀ ਰਵਨੀਤ ਬਿੱਟੂ ਜਿਹੜੇ ਮਤਲਬ ਕਹਿੰਦੇ ਜੀ ਮੈਂ ਹੀ ਅਸਲੀ ਹਨੂਮਾਨ ਆ ਹੁਣ ਤਾਂ, ਨਰਿੰਦਰ ਮੋਦੀ ਜੀ ਮੇਰੇ ਰਾਮ ਜੀ ਨੇ, ਹੈ ਨਾ। ਸੋ ਇਸ ਲਈ ਉਹ ਕਹਿੰਦੇ ਵੀ ਕਿ 1 ਤਰੀਕ ਨੂੰ ਆ ਰਹੇ ਨੇ। ਠੀਕ ਹੈ ਜੀ। ਉਹਦੀ ਥਾਂ ਲੈਣ ਲਈ ਮਨਜਿੰਦਰ ਸਰਸਾ ਉਹਦੇ ਨਾਲ ਵੀ ਕਾਲਾ, ਬਿੱਟੂ ਤੋਂ ਵੀ। ਉਹ ਕਹਿੰਦਾ ਵੀ ਮੈਂ ਅਸਲੀ ਤਾਂ ਹੁਣ ਪੰਜਾਬ ਦਾ ਪੁੱਤ ਤੇ ਮੋਦੀ ਦਾ ਪੁੱਤ। ਤੋ ਇਸ ਲਈ ਮਨਜਿੰਦਰ ਸਰਸਾ ਜੀ ਕਹਿੰਦੇ ਨਹੀਂ 2 ਤਰੀਕ ਨੂੰ ਆ ਰਹੇ ਨੇ। ਹੁਣ ਇੱਕ ਮੋਦੀ ਦੀ ਕੈਬਨਿਟ ਚ ਮੰਤਰੀ ਹੈ, ਇੱਕ ਰੇਖਾ ਗੁਪਤਾ ਦੀ ਕੈਬਨਿਟ ਚ ਮੰਤਰੀ ਆ, ਘੱਟ ਕੋਈ ਵੀ ਨਹੀਂ, ਤੇ ਦੋਏ RSS ਦਾ ਝੰਡਾ ਚੱਕੀ ਫਿਰਦੇ ਨੇ ਅੱਜ ਕੱਲ। ਤੇ ਇਸ ਲਈ ਉਹ ਦੋਵਾਂ ਦੀ ਤਰੀਕ ਦੇ ਬੋਲਾਂ ਦੇ ਹੁਣ ਰੇੜਕਾ ਪਏਗਾ ਜੀ। ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਸਮਝ ਨਹੀਂ ਆਉਂਦੀ ਜੀ। ਸਹੀ ਹੈ, ਜੈਕਟ 1 ਤਰੀਕ ਨੂੰ ਪਾਈਏ ਕਿ ਜੈਕਟ 2 ਤਰੀਕ ਨੂੰ ਪਾਈਏ, ਹੈ ਨਾ। ਉਹ ਹੁਣ ਇਸ ਚੱਕਰ ਚ ਨੇ ਕਿ ਕੀ ਕਰੀਏ। ਸੋ ਇਹ ਕਿਉਂਕਿ ਉਹ ਫਿਰ ਬਕਸੂਆ ਲਾਉਣਾ ਪੈਂਦਾ, ਕਮਲ ਦੇ ਫੁੱਲ ਵਾਲਾ ਨਾ ਗਲੀ ਹੋ ਜਾਂਦੀ ਹੈ ਜੈਕਟ ਚ, ਤਾਂ ਫਿਰ ਉਹ ਇੱਕੋ ਵਾਰ ਲੱਗਦੇ ਨੇ ਕਿ ਹਾਂ। ਇਸ ਲਈ ਉਹਨਾਂ ਲਈ ਇਹ ਮਸਲਾ ਜੀ। ਹੁਣ ਪਹਿਲੂ ਇਹ ਆ ਕਿ ਕੱਲ ਜਦੋਂ ਪਹਿਲਾਂ ਰਵਨੀਤ ਬਿੱਟੂ ਨੇ 1 ਤਰੀਕ ਕਹੀ ਸੀ, ਮਨਜਿੰਦਰ ਸਰਸਾ ਨੇ ਜਦੋਂ 2 ਤਰੀਕ ਕਹਿਤੀ, ਤਾਂ ਮੀਡੀਆ ਨੇ ਕਨਫਰਮ ਕਰਨ ਦੇ ਲਈ ਮਨਜਿੰਦਰ ਸਰਸਾ ਦੇ ਦਫ਼ਤਰ ਤੱਕ ਪਹੁੰਚ ਅਪਰੋਚ ਕਰ ਲਈ। ਠੀਕ ਹੈ ਜੀ। ਦਫ਼ਤਰ ਕਹਿੰਦਾ 1 ਤਰੀਕ ਹੈ ਜੀ। PMO ਹਾਊਸ ਤੇ ਸਰਕਾਰ, ਪੰਜਾਬ ਸਰਕਾਰ ਅਜੇ ਕੋਈ ਪੁਸ਼ਟੀ ਨਹੀਂ ਕਰ ਰਹੀ ਸੀ। ਫਿਰ ਮਨਜਿੰਦਰ ਸਰਸਾ ਨੇ ਦੇਰ ਰਾਤ ਕਿਹਾ ਜੀ ਨਹੀਂ ਮੈਨੂੰ ਭੁਲੇਖਾ ਪੈ ਗਿਆ ਸੀ 1 ਤਰੀਕ ਆ। ਅੱਛਾ, ਇਹ ਇੱਥੇ ਤੱਕ ਹੋ ਗਿਆ। ਇਸ ਸਭ ਦੇ ਦਰਮਿਆਨ ਚੰਨੀ ਹੋਰਾਂ ਨੇ ਚਿੱਠੀ ਲਿਖੀ ਸੀ ਵੀ ਕਿ 1 ਤਰੀਕ ਨੂੰ ਤੁਸੀਂ ਬਜਟ ਕਿਉਂ ਰੱਖਿਆ, 1 ਦਿਨ ਨੂੰ ਛੁੱਟੀ ਕਰੋ ਗੁਰੂ ਰਵਿਦਾਸ ਜੀ ਦੇ ਦਿਨ ਦੇ ਹਵਾਲੇ ਨਾਲ। ਜਦੋਂ ਕਿ ਬਜਟ ਹਰ ਵਾਰ 1 ਫਰਵਰੀ ਨੂੰ ਹੁੰਦਾ, ਇਸ ਲਈ ਉਹ ਕਹਿੰਦੇ ਜਾਂ ਐਤਵਾਰ ਬਜਟ ਤਾਂ ਉਸੇ ਦਿਨ ਪੇਸ਼ ਹੋਊਗਾ। ਜੀ ਸਹੀ ਹੈ। ਉਹ ਕਹਿੰਦੇ ਵੀ ਮੋਦੀ ਤਾਂ ਆ ਜਾਊਗਾ ਫਟਾਫਟ ਜਹਾਜ਼ ਚੜ੍ਹ ਕੇ, ਸਾਡੇ ਵਰਗਿਆਂ ਨੇ ਜਿੱਥੇ ਜਾਣਾ ਚਰਚਨ ਚੰਨੀ ਕਹਿੰਦੇ ਅਸੀਂ ਰਹਿ ਜਾਾਂਗੇ। ਤੇ ਇਸ ਲਈ ਕਹਿੰਦੇ ਜੀ ਕਿ ਇਹ ਛੁੱਟੀ ਕੀਤੀ ਜਾਵੇ, ਉਸ ਦਿਨ ਬਜਟ ਨਾ ਰੱਖਿਆ ਜਾਵੇ। ਹੁਣ ਉਹਨਾਂ ਦੀ ਚਿੱਠੀ ਕਿੰਨੀ ਕੁ ਗੌਰ ਹੁੰਦੀ ਹੈ, ਕਿੰਨੀ ਕੁ ਨਹੀਂ, ਜਾਂ ਉਹਨਾਂ ਨੇ ਵੀ ਨੋਟ ਕਰਾਉਣਾ ਸੀ, ਨੋਟ ਕਰਾਤਾ ਇਹ ਗੱਲ ਕਹਿ ਕੇ। ਪਰ ਅਸਲ ਦੇ ਵਿੱਚ ਦੁਬਿਧਾ ਬੀਜੇਪੀ ਦੇ ਅੰਦਰ ਸੀ। ਜੀ ਸਹੀ ਹੈ। ਪਹਿਲਾਂ ਉਹਨਾਂ ਨੇ 1 ਤਰੀਕ ਹੀ ਰੱਖੀ ਸੀ, ਫਿਰ ਉਹਨਾਂ ਨੂੰ ਲੱਗਿਆ ਕਿ ਬਜਟ ਦੇ ਹਵਾਲੇ ਨਾਲ ਕਿਤੇ ਦੇਰ ਨਾ ਹੋ ਜਾਵੇ, ਸਮੇਂ ਸਿਰ ਨਾ ਪਹੁੰਚ ਪਾਈ ਉੱਥੇ, ਜਦੋਂ ਸੰਗਤ ਚੱਲ ਜਾਵੇ ਦੁਪਹਿਰ ਬਾਅਦ 3-4 ਵੱਜ ਜਾਣੇ ਆ, ਤੇ ਇਸ ਲਈ ਆਂਕਲਨ ਕੀਤਾ ਜਾ ਰਿਹਾ ਸੀ। ਫਿਰ ਕਹਿੰਦੇ 2 ਤਰੀਕ ਰੱਖ ਲਓ, ਵਿਸ਼ੇਸ਼ ਪ੍ਰੋਗਰਾਮ ਰੱਖ ਲਓ।
ਫਿਰ ਉਹਦੇ ਵਿੱਚੋਂ ਆਇਆ ਕਿ ਨਹੀਂ ਦੂਏ ਦਿਨ ਤਾਂ ਜੇ ਨਾ ਹੀ ਆਏ ਲੋਕ ਜੀ ਫਿਰ ਕੀ ਕਰੋਗੇ, ਉਸ ਦਿਨ ਤਾਂ ਆਏ ਹੋਣਗੇ ਸ਼ਰਧਾਲੂ, ਆਪਾਂ ਭੀੜ 'ਚ ਆਪਣਾ ਦਿਖਾਵਾ ਪ੍ਰਗਟਾਵਾ ਤਾਂ ਕਰ ਲਾਂਗੇ। ਸੋ ਇਸ ਲਈ ਕਹਿੰਦੇ ਜੀ ਕਿ 1 ਤਰੀਕੇ ਰੱਖ ਲਓ। ਇਹ ਬੀਜੇਪੀ ਦੇ ਅੰਦਰ ਦੀ ਦੁਵਿਧਾ ਸੀ ਜਿਹੜੀ ਬਿੱਟੂ ਤੇ ਸਰਸਾ ਰਾਹੀਂ ਬਾਹਰ ਆ ਰਹੀ ਸੀ ਜੀ। ਸਹੀ ਹੈ। ਸੋ ਆਖਰ ਕੱਲ ਦੇਰ ਸ਼ਾਮ ਢਲਦਿਆਂ ਕਹਿੰਦੇ ਜੀ ਫਿਲਹਾਲ 1 ਤਰੀਕ ਤੈਅ ਹੈ। ਹੁਣ ਜਦੋਂ ਆਪਾਂ ਗੱਲ ਕਰ ਰਹੇ ਤਦ ਤੱਕ 1 ਤਰੀਕ ਹੈ। ਹਾਂ, ਚਰਚਾ ਬੀਜੇਪੀ ਦੇ ਅੰਦਰ ਇਸ ਗੱਲ ਦੀ ਵੱਡੀ ਹੈ ਜਿਹਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਬਈ ਪੰਜਾਬ ਦੇ ਲਈ ਕੁਝ ਵੱਡਾ ਐਲਾਨਣ ਬਾਰੇ ਵੀ ਸੋਚ ਰਹੀ ਹੈ ਭਾਜਪਾ। ਜੀ ਜੀ ਸਹੀ ਹੈ। ਪਰ ਹੁਣ ਇਸ ਦੇ ਉੱਤੇ ਵੀ ਦੁਵਿਧਾ ਕਿ ਕੀ ਇਹੀ ਸਹੀ ਮੌਕਾ ਹੈ ਹੁਣੇ ਐਲਾਨ ਜੀਏ ਜਾਂ 22 ਫਰਵਰੀ ਵਾਲੇ ਤੇ ਕਰੀਏ ਜਾਂ ਮੋਦੀ ਫੇਰ ਆਉਣਗੇ ਚੋਣਾਂ ਦੇ ਦਰਮਿਆਨ ਫੇਰ ਕਰੀਏ ਜੇ ਸਾਲ ਪਿਆ। ਵੈਸੇ ਸਭ ਦੇ ਧਿਆਨ ਚ ਹੋਣਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਪੰਜਾਬ ਆਏ ਸੀ ਇੱਕ ਰੈਲੀ ਕਰਨ ਤੇ ਫਿਰ ਬਰੰਗ ਮੁੜਨਾ ਪੈ ਗਿਆ ਤੇ ਨਾ ਫਿਰ ਕਿਸਾਨਾਂ ਦੇ ਲਾ ਰਹੇ ਸੀ। ਚਰਨਜੀਤ ਚੰਨੀ ਜਦੋਂ ਹਿੱਕ ਤਾਣ ਕੇ ਖੜ ਗਏ ਸੀ ਉਸ ਸਮੇਂ ਚੰਨੀ ਨੂੰ ਬਹੁਤ ਵਾਹਵਾਹੀ ਮਿਲੀ ਸੀ ਕਿ ਵੀ ਘੱਟੋ ਘੱਟ ਦਮ ਤਾਂ ਰੱਖਿਆ। ਨਵਾਂ ਮੁੱਖ ਮੰਤਰੀ ਦਾ ਸਾਡਾ ਉਸ ਗੱਲ ਦੀ ਵੀ ਮਾਫੀ ਮੰਗ ਸੀ, ਇਹਦਾ ਲੈਣਾ ਨਾ ਦੇਣਾ ਨਹੀਂ ਸੀ ਉਸ ਗੱਲ ਨਾਲ। ਸਹੀ ਜੋ ਮੁੱਖ ਮੰਤਰੀ ਬਣਨ ਤੋਂ ਬਾਅਦ ਮੁੱਲਾਂਪੁਰ ਕੋਲ ਚੰਡੀਗੜ੍ਹ ਆਏ ਸੀ ਖਾਲਸਾ ਦਾ ਉਦਘਾਟਨ ਕਰਨ, ਹੈ ਨਾ। ਤੇ ਇਸ ਲਈ ਹੁਣ ਵੀ 2027 ਦੀਆਂ ਚੋਣਾਂ ਤੋਂ ਇੱਕ ਤਰ੍ਹਾਂ ਨਾਲ ਪਹਿਲਾਂ ਆਉਣ ਦੀ ਫੇਰੀ ਆ। ਸੋ ਇਸ ਨੂੰ ਹੁਣ ਪੂਰੇ ਉਸ ਤਰੀਕੇ ਨਾਲ ਗਲੋਬਲਾਈਜ਼ ਕੀਤਾ ਜਾ ਰਿਹਾ ਕਿ ਪ੍ਰਚਾਰਿਆ ਜਾਵੇ। ਹੁਣ ਇਹਦੇ ਵਿੱਚੋਂ ਮੰਨਿਆ ਇਹ ਜਾ ਰਿਹਾ ਜੀ ਕਿ ਬਜਟ ਵਾਲੇ ਦਿਨ ਆਉਣਾ ਔਰ 2027 ਦੀਆਂ ਵਿਧਾਨ ਸਭਾ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਇਹ ਆਖਰੀ ਬਜਟ ਹੈ। ਇਸ ਲਈ ਇਸ ਬਜਟ ਦੇ ਵਿੱਚ ਯੂਪੀ ਤੇ ਪੰਜਾਬ ਲਈ ਕੁਝ ਅਹਿਮ ਹੋਏਗਾ। ਜੀ ਜੀ ਜੀ। ਸੋ ਇਸ ਲਈ ਨਰਿੰਦਰ ਮੋਦੀ ਕਹਿੰਦੇ ਉੱਥੋਂ ਬਜਟ ਦੇ ਵਿੱਚ ਨਿਰਮਲਾ ਸੀਤਾਰਮਣ ਜਦੋਂ ਕੁਝ ਐਲਾਨ ਦੂਗੀ ਉਸ ਨੂੰ ਫਿਰ ਪੂਰਨ ਰੂਪ ਚ ਉਰੇ ਪ੍ਰਚਾਰਨ ਨੂੰ ਉਰੇ ਆਉਣਗੇ। ਸੋ ਇਹ ਹੁਣ ਕੀ ਕੋਈ ਰਾਹਤ ਪੈਕੇਜ, ਕੋਈ ਆਰਥਿਕ ਪੈਕੇਜ, ਕੋਈ ਵੱਡੀ ਸਹੂਲਤ, ਸਹੀ ਹੈ ਨਾ, ਕੋਈ ਵੱਡੀ ਯੋਜਨਾ, ਕੋਈ ਵੱਡਾ ਪੈਕੇਜ ਕੀ ਬਜਟ ਚ ਰੱਖਣਗੇ? ਕਿਉਂਕਿ ਬਜਟ ਦੇ ਵਿੱਚ ਤਾਂ ਕੋਈ ਅਜਿਹੀ ਤਜਵੀਜ਼ਾਂ ਹੀ ਰੱਖੀਆਂ ਜਾ ਸਕਦੀਆਂ। ਫਿਰ ਹੁਣ ਉਹਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਤਾਂ ਹੋ ਨਹੀਂ ਸਕਦੀ। ਜੀ ਸਹੀ ਹੈ। ਸੋ ਉਹ ਜੇ ਅਜਿਹਾ ਕੋਈ ਐਲਾਨ ਕਰਨਾ ਹੈ ਤਾਂ ਦੇਖਣ ਵਾਲੀ ਗੱਲ ਹੈ ਕਿ ਕੀ ਕੋਈ ਇੰਡਸਟਰੀ ਨੂੰ ਲੈ ਕੇ, ਕੀ ਕੋਈ ਸਰਹੱਦੀ ਸੂਬੇ ਨੂੰ ਲੈ ਕੇ, ਕੀ ਕੋਈ ਆਰਥਿਕ ਪੈਕੇਜ ਨੂੰ ਲੈ ਕੇ, ਹੈ ਨਾ, ਇਹੋ ਜਿਹੀ ਤਜਵੀਜ਼ ਰੱਖਦੇ ਵੀ ਨੇ ਕਿ ਨਹੀਂ ਕਿ ਉਹੀ ਕੌੜੀ ਅੱਖ ਰੱਖਦੇ ਨੇ। ਮੈਂ ਕਹਿੰਦਾ ਵੋਟਾਂ ਦੇ ਲਾਲਚ ਕਰੋ ਤਾਂ ਸਹੀ ਕੁਛ। ਸਹੀ ਗੱਲ। ਸੋ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਇਹ ਕਿ ਵੀ ਬਜਟ ਦੇ ਵਿੱਚ ਕੁਝ ਕਰਕੇ ਫਿਰ ਮੋਦੀ ਜੀ ਆ ਕੇ ਉਦੋਂ ਪ੍ਰਚਾਰਨਗੇ। ਇਸ ਲਈ ਇਸ ਯੋਜਨਾ ਤਹਿਤ ਪੰਜਾਬ ਫੇਰੀਆ ਤੇ ਵੱਡਾ ਐਲਾਨ ਫਿਰ ਕੋਈ ਆਉਂਦੇ ਦਿਨਾਂ ਚ ਕਰਨ ਦੀ ਯੋਜਨਾ ਤੇ ਵੀ ਕੰਮ ਕਰ ਰਹੇ ਨੇ। ਉਹ ਵੀ ਇਸ ਤਰੀਕੇ ਨਾਲ ਕਿ ਕਰੀਏ ਤਾਂ ਜੇ ਵੋਟਾਂ ਪੈਣ, ਜੇ ਵੋਟਾਂ ਮਿਲਦੀਆਂ ਹੋਣ। ਵੈਸੇ ਗਰਾਊਂਡ ਤੇ ਬਹੁਤ ਬਰੀਕੀ ਨਾਲ ਭਾਜਪਾ ਪੰਜਾਬ ਚ ਕੰਮ ਕਰ ਰਹੀ ਹੈ। ਉਹ ਬਿਨਾਂ ਝੰਡੇ ਪ੍ਰਚਾਰ ਤੋਂ, ਬਿਨਾਂ ਡੰਡੇ ਪ੍ਰਚਾਰ ਤੋਂ, ਬਿਨਾਂ ਪੋਸਟਰ ਤੋਂ ਉਹਨਾਂ ਦੀਆਂ ਛੋਟੀਆਂ ਟੀਮਾਂ ਗਰੀਬ ਵਰਗਾਂ ਚ, ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਚ, SC BC OBC, ਆਰਥਿਕ ਤੌਰ ਤੇ ਜਰਨਲ ਵਰਗ ਕਮਜ਼ੋਰ, ਉਹਨਾਂ ਤੇ ਪੂਰਾ ਫੋਕਸ ਕਰ ਰਹੀ ਆ। ਔਰ ਲਗਭਗ ਹਰਿਆਣੇ ਵਾਲੇ ਪੈਟਰਨ ਤੇ ਉਹ ਕੰਮ ਕਰ ਰਹੇ ਨੇ ਕਿ ਪੰਜਾਬ ਦਾ ਜੱਟ ਸਿੱਖ ਕਿਸਾਨ ਜਿਹੜਾ 20% ਆ ਉਹਨਾਂ ਦੇ ਆਪਣੇ ਆਪ ਨੂੰ ਕਹਾਉਂਦੇ ਕੁਝ ਆਗੂ, ਕੁਝ ਚਿਹਰੇ ਤਾਂ ਲਿਆਓ, ਪਰ ਉਹ ਵੋਟ ਨੂੰ ਮੰਨਫੀ ਕਰਕੇ ਬਾਕੀਆਂ ਤੇ ਇੰਨਾ ਫੋਕਸ ਕਰ ਲਓ ਕਿ ਉਹਨਾਂ ਚੋਂ ਜੇ ਅੱਧੇ ਵੀ ਆਪਾਂ ਲੈ ਗਏ ਤਾਂ ਆਪਣੀ ਗੇਮ ਬਣੀ ਖੜੀ ਆ। ਜੀ ਸਹੀ। ਸੋ ਇਹ ਗੇਮ ਕਿਵੇਂ ਬਣਾਉਣ ਨੂੰ ਫਿਰਦੇ ਨੇ? ਉਹ ਕੇਂਦਰੀ ਯੋਜਨਾਵਾਂ ਦੇ ਰਾਹੀਂ, ਕੇਂਦਰੀ ਫੰਡਾਂ ਦੇ ਰਾਹੀਂ, ਜਾਂ ਇਹ ਭੜਕਾ ਕੇ ਧਰਮ ਤੇ ਜਾਤ ਪਾਤ ਦਾ ਪੱਤਾ ਖੇਡ ਕੇ ਉਹਦੇ ਵਿੱਚ ਕਿੰਨਾ ਕਾਮਯਾਬ ਹੁੰਦੇ ਨੇ। ਹਰ ਸਿਆਸੀ ਧਿਰ ਚੋਣ ਜਿੱਤਣ ਲਈ ਲੜਦੀ ਆ, ਬਾਕੀ ਪਾਰਟੀਆਂ ਵੀ ਦਾਅਵੇ 'ਚ ਇਹੀ ਖੇਡ ਰਹੀਆਂ ਨੇ। ਕਾਂਗਰਸ ਨੇ ਵੀ ਆਪਣੇ ਸਮੇਂ 'ਚ ਅੰਮ੍ਰਿਤੀਆਂ ਚਲਾਈਆਂ ਨੇ, ਅਕਾਲੀ BJP ਦੇ ਰਾਜ 'ਚ ਵੀ ਸਾਰਾ ਕੁਝ ਧੱਕਾ ਵਧੀਕੀਆਂ ਹੋਈਆਂ ਨੇ। ਆਪ ਵਾਲੇ ਦੇ ਵੀ ਆਪਾਂ ਚੰਨ ਚੜੇ ਦੇਖ ਰਹੇ ਹਾਂ। ਸੋ ਹੁਣ BJP ਪੰਜਾਬ 'ਚ ਨਵੇਂ ਚੰਨ ਚਾੜਨਾ ਚਾਹੁੰਦੀ ਆ ਤੇ BJP ਦਾ ਇਤਿਹਾਸ ਫਰੋਲ ਕੇ ਦੇਖਿਓ, ਬਹੁਤ ਖਤਰਨਾਕ ਹੁੰਦੇ ਜਦੋਂ ਇਹਨਾਂ ਦੇ ਚੰਨ ਚੜਦੇ। ਜੀ ਸਹੀ ਹੈ। ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਇਨਸਾਫ ਦੇ ਘਰ ਦੀ, ਕਹਿੰਦੇ ਘਰ ਬਹੁਤ ਦੂਰ ਹੈ ਜੀ, 10 ਲੱਖ ਲੋਕਾਂ ਪਿੱਛੇ ਸਿਰਫ 22 ਜੱਜ ਨੇ ਜੀ। ਬਿਲਕੁਲ ਜੀ, ਇਨਸਾਫ ਦਾ ਘਰ ਤਾਂ ਆਪਾਂ ਦੇਖਦੇ ਹੀ ਹਾਂ ਕਿ ਸਾਲਾਂ ਬੀਤ ਜਾਂਦੇ ਨੇ, ਇੱਥੇ ਇਨਸਾਫ ਹੀ ਨਹੀਂ ਮਿਲਦਾ ਅਦਾਲਤਾਂ ਦੇ ਵਿੱਚ, ਹੈ ਨਾ। ਅਦਾਲਤਾਂ 'ਚ ਮਤਲਬ ਉਹ ਪੱਤ ਸਾਹਿਬ ਦੀਆਂ 17 ਨਾ ਬੰਦੇ ਬਿਰਖ ਹੋ ਗਏ। ਸੋ ਇਸ ਲਈ 1984 ਦਿੱਲੀ ਸਿੱਖ ਕਤਲੇਆਮ ਆਪਣੇ ਸਭ ਦੇ ਜ਼ਿਹਨ 'ਚ ਕਿ ਅਜੇ ਤੱਕ ਅਸੀਂ ਇਨਸਾਫ ਭਾਲਦੇ ਲੱਭਦੇ ਫਿਰਦੇ ਹਾਂ, ਅਜੇ ਤੱਕ ਭਟਕਦੇ ਫਿਰਦੇ ਹਾਂ ਕਿ ਉਹ ਲੋਕ ਜਿਹੜੇ ਆਪਣੇ ਜੀ ਗਵਾਉਣ ਤੋਂ ਬਾਅਦ ਅਦਾਲਤਾਂ ਵੱਲ ਨੂੰ ਭੱਜੇ ਸੀ, ਕਿੰਨੇ ਹੀ ਤਾਂ ਉਹ ਤੁਰ ਗਏ ਲੜਾਈ ਲੜਦਿਆਂ ਪਰ ਇਨਸਾਫ ਨਹੀਂ ਲੱਭਿਆ। ਸੋ ਇੱਥੋਂ ਤਾਂ ਸਾਫ਼ ਸਪਸ਼ਟ ਹੈ ਕਿ ਇਹ ਬਹੁਤ ਉਣਤਾਈਆਂ, ਬਹੁਤ ਕਮੀਆਂ, ਬਹੁਤ ਸਿਸਟਮ ਉਹ ਹੈ। ਪਰ
ਸਾਡੇ ਕਾਨੂੰਨ ਮੰਤਰੀ ਨੇ ਖੁਦ ਇਹ ਗੱਲ ਰਾਜ ਸਭਾ 'ਚ ਕਬੂਲੀ ਹੈ ਕਿ ਬਿਲਕੁਲ ਜੀ ਸਾਡੇ ਕੋਲ 10 ਲੱਖ ਦੀ ਆਬਾਦੀ ਪਿੱਛੇ ਸਿਰਫ 22 ਜੱਜ ਨੇ। ਅਰਜੁਨ ਰਾਮ ਮੇਘਵਾਲ ਸਾਡੇ ਕਾਨੂੰਨ ਮੰਤਰੀ ਉਹ ਰਾਜ ਸਭਾ ਦੇ ਵਿੱਚ ਜਵਾਬ ਦੇ ਰਹੇ ਸੀਗੇ, ਇੱਕ ਸਵਾਲ ਦਾ ਲਿਖਤੀ ਜਵਾਬ ਉਹਨਾਂ ਨੇ ਦਿੱਤਾ ਕਿ ਇਸ ਲਈ ਕੋਈ ਸਰਵੇ ਨਹੀਂਗਾ ਸਾਡੀ ਜਾਂ ਕੋਈ ਰਿਪੋਰਟ ਨਹੀਂ, ਕਿ ਇਹ ਰਿਕਾਰਡਡ ਮਤਲਬ ਜਾਣਕਾਰੀ ਹੈ। ਹੁਣ ਉਸ ਜਾਣਕਾਰੀ 'ਚ ਉਹ ਕਹਿੰਦੇ ਜੀ ਕਿ ਬਿਲਕੁਲ ਜੀ ਅੱਜ ਦੀ ਤਰੀਕ ਦੇ ਵਿੱਚ ਭਾਰਤ ਦੇ ਵਿੱਚ ਜੱਜਾਂ ਦੀ ਵੱਡੀ ਕਮੀ ਹੈ ਤੇ 10 ਲੱਖ ਦੀ ਆਬਾਦੀ ਪਿੱਛੇ ਸਿਰਫ 22 ਕੁ ਜੱਜ ਹੀ ਉਪਲਬਧ ਨੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਤੁਸੀਂ ਜੇ ਗੌਰ ਕਰੋ ਤਾਂ 1987 ਦੀ ਜਿਹੜਾ ਕਾਨੂੰਨ ਕਮਿਸ਼ਨ ਹੈ ਉਹਦੀ 120ਵੀਂ ਰਿਪੋਰਟ ਹੈ ਜੀ। 120ਵੀਂ ਰਿਪੋਰਟ ਇਹ ਕਹਿੰਦੀ ਹੈ 1987 ਦੀ ਕਿ ਬਈ 10 ਲੱਖ ਦੀ ਆਬਾਦੀ ਪਿੱਛੇ 50 ਜੱਜ ਹੋਣੇ ਚਾਹੀਦੇ ਆ ਜੀ। ਸਹੀ ਗੱਲ। 1987 ਤੇ ਉਸ ਸਮੇਂ ਦੀ ਆਬਾਦੀ ਜੀ, ਉਸ ਹਿਸਾਬ ਨਾਲ ਜੇ ਆਪਾਂ ਦੇਖੀਏ ਤਾਂ ਉਸ ਸਮੇਂ 10 ਲੱਖ ਦੀ ਆਬਾਦੀ ਪਿੱਛੇ 50 ਜੱਜ ਹੋਣੇ ਚਾਹੀਦੇ ਆ। ਅੱਜ ਜਦੋਂ 2026 ਚ ਆਪਾਂ ਗੱਲ ਕਰ ਰਹੇ ਹਾਂ ਤਾਂ ਆਬਾਦੀ ਸਾਡੇ ਮੁਲਕ ਦੀ ਕਿੱਥੇ ਪਹੁੰਚ ਗਈ, ਕੇਸਾਂ ਦੀ ਗਿਣਤੀ ਉਸ ਸਮੇਂ ਨਾਲੋਂ ਕਿੰਨੇ ਦਰ ਚ ਵੱਧ ਗਈ ਜੀ, ਕਿਉਂਕਿ ਹੁਣ ਸਹਿਣ ਸ਼ਕਤੀ ਵੀ ਖਤਮ ਹੈ। ਹੁਣ ਆਪਸੀ ਪਰਿਵਾਰਕ ਤਣਾਅ ਵੀ ਵੱਧ ਗਿਆ, ਹੁਣ ਸਾਈਬਰ ਕ੍ਰਾਈਮ ਚੌਖਾ ਵੱਧ ਗਿਆ, ਇਸ ਲਈ ਕੇਸਾਂ ਦੀ ਗਿਣਤੀ ਵੀ ਪਹਿਲਾਂ ਦੇ ਮੁਕਾਬਲੇ ਵੱਧ ਗਈ ਤੇ ਜਨਸੰਖਿਆ ਵਧਣ ਦੀ ਰੇਸ਼ੋ ਦੇ ਨਾਲ ਵੀ ਕੇਸਾਂ ਦੀ ਗਿਣਤੀ ਵੱਧ ਗਈ। ਸਹੀ ਗੱਲ। ਤੇ ਪਰ ਅਸੀਂ ਤਾਂ ਵੀ ਜੇ 1987 ਵਾਲਾ ਵੀ ਦਰ ਲਾ ਕੇ ਚੱਲੀਏ ਤਾਂ ਵੀ 10 ਲੱਖ ਪਿੱਛੇ 50 ਜੱਜ ਚਾਹੀਦੇ ਨੇ, ਤੇ ਅਸੀਂ ਅੱਧੇ ਤੇ ਵੀ ਨਹੀਂ ਪਹੁੰਚੇ, 22 ਤੇ ਖੜੇ ਆ, 25 ਤੇ ਵੀ ਨਹੀਂ ਆਏ। ਸਹੀ ਹੈ। ਤੇ ਤੁਸੀਂ ਅੰਦਾਜ਼ਾ ਲਾਓ ਕਿ ਇਨਸਾਫ ਕਿੱਥੋਂ ਮਿਲੂਗਾ। ਬੇਸ਼ੱਕ ਮੰਤਰੀ ਸਾਹਿਬ ਇਹ ਕਹਿ ਰਹੇ ਸੀ ਕਿ ਇਨਸਾਫ ਦੇਰ ਨਾਲ ਹੋਣ ਪਿੱਛੇ ਜਾਂ ਕੇਸ ਦਾ ਫੈਸਲਾ, ਇਨਸਾਫ ਵੀ ਨਹੀਂ ਕਹਿ ਸਕਦੇ, ਕੇਸ ਦਾ ਫੈਸਲਾ ਹੀ ਕਹਿ ਸਕਦੇ ਹੋ ਤੁਸੀਂ, ਕੇਸ ਦਾ ਫੈਸਲਾ ਦੇਰ ਨਾਲ ਹੋਣ ਪਿੱਛੇ ਉਹ ਕਹਿੰਦੇ ਇਕੱਲੇ ਜੱਜਾਂ ਦੀ ਕਮੀ ਦਾ ਕਾਰਨ ਨਹੀਂਗਾ। ਕਈ ਵਾਰ ਵਕੀਲ ਦਾ ਹਾਜ਼ਰ ਨਾ ਹੋਣਾ, ਵਕੀਲਾਂ ਦਾ ਹੋਰ ਕੇਸਾਂ 'ਚ ਉਲਝਿਆ ਹੋਣਾ, ਸਬੂਤਾਂ ਦਾ ਨਾ ਮਿਲਣਾ, ਗਵਾਹਾਂ ਦਾ ਹਾਜ਼ਰ ਨਾ ਹੋਣਾ, ਗਵਾਹ ਨਾ ਭੁਗਤਣਾ, ਕਈ ਹੋਰ ਕਾਰਨ ਵੀ ਕਈ ਵਾਰ ਹੁੰਦੇ ਨੇ ਜੀ। ਸੋ ਉਹਨਾਂ ਕਾਰਨਾਂ 'ਚ ਇੱਕ ਕਾਰਨ ਤਾਂ ਹੈਗਾ। ਠੀਕ ਹੈ, ਕਾਨੂੰਨ ਮੰਤਰੀ ਸਾਹਿਬ ਤੁਹਾਨੂੰ ਸਵਾਲ ਆਇਆ, ਤੁਸੀਂ ਉਹਦਾ ਬੜਾ ਵਾਜਬ ਜਵਾਬ ਦਿੱਤਾ, ਗਿਣਤੀ ਵੀ ਦੱਸੀ, ਹਵਾਲਾ ਵੀ ਦਿੱਤਾ, ਸਥਿਤੀ ਵੀ ਦੱਸੀ, ਧੰਨਵਾਦ। ਪਰ ਕੀ ਮੰਤਰੀਆਂ ਦਾ ਕੰਮ ਜਵਾਬ ਦੇਣਾ ਹੀ ਹੁੰਦਾ ਕਿ ਮੰਤਰੀਆਂ ਦਾ ਕੰਮ ਕਰਨਾ ਵੀ ਹੁੰਦਾ? ਸਹੀ ਗੱਲ। ਚੰਗਾ ਹੁੰਦਾ ਇਹ ਸਵਾਲ ਦਾ ਜਵਾਬ ਦਿੰਦਾ ਤੁਸੀਂ ਨਾਲ ਇਹ ਵੀ ਦੱਸਦੇ ਕਿ ਅਸੀਂ ਗਿਣਤੀ ਵਧਾਉਣ ਲਈ ਕਰ ਕੀ ਰਹੇ ਹਾਂ। ਸਹੀ ਜੀ। ਜਿਹੜੀਆਂ ਹੋਰ ਖਾਮੀਆਂ ਹੈਗੀਆਂ ਉਹਨਾਂ ਨੂੰ ਦੂਰ ਕਰਨ ਲਈ ਕੀ ਕਰ ਰਹੇ ਹਾਂ। ਇਨਸਾਫ ਸਮੇਂ ਸਿਰ ਮਿਲੇ, ਇਹਦੇ ਲਈ ਕਾਨੂੰਨ ਮੰਤਰੀ ਜੀ ਤੁਹਾਡੀ ਚਾਰਜ ਹੋਈ ਕੀ ਆ? ਲਗਾਤਾਰ ਮੋਦੀ ਸਰਕਾਰ ਤੁਰੀ ਆਉਂਦੀ ਹੈ, ਪਿਛਲੇ ਤੋਂ ਪਹਿਲੇ ਮੰਤਰੀਆਂ ਨੇ ਕੀ ਕੀਤਾ, ਤੁਸੀਂ ਕੀ ਪੂਣੀ ਕੀਤੀ? ਇਹ ਕੋਈ ਨਹੀਂ ਦੱਸਿਆ। ਇਹ ਕੋਈ ਸਹੀ ਅਸਲ 'ਚ ਜਵਾਬ ਹੈ ਹੀ ਨਹੀਂ ਕੋਈ ਨਾ, ਕਿਉਂਕਿ ਖੁਦ ਮੁਖਤਿਆਰੀ ਕਿਤੇ ਨਹੀਂ। ਜੇ ਪੰਜਾਬ ਸਰਕਾਰ ਕੇਜਰੀਵਾਲ ਚਲਾ ਰਿਹਾ ਤਾਂ ਉੱਥੇ ਵੀ ਸਰਕਾਰ ਕੱਲਾ ਮੋਦੀ ਅਮਿਤ ਸ਼ਾਹ ਹੀ ਚਲਾਉਂਦਾ ਤੇ ਉਹਨਾਂ ਦੇ ਵੀ ਉੱਪਰ ਅਬਾਨੀ ਅਡਾਨੀ ਚਲਾਉਂਦੇ ਨੇ, ਇਹ ਆਪ ਫੈਸਲੇ ਲੈ ਸਕਦੇ। ਮਤਲਬ ਇੱਕ ਸਮਾਂ ਤਾਂ ਇਹ ਵੀ ਸੀਗਾ ਕਿ ਕੁੜਤੇ ਪਜਾਮੇ, ਜੈਕਟਾਂ, ਸਾੜੀਆਂ ਕਿਹੜੇ ਰੰਗ ਦੀਆਂ ਪਾਉਣੀਆਂ ਉਹ ਵੀ ਪੀਐਮਓ ਹੌਸਟਲ ਪੁੱਛ ਕੇ ਪਾਉਣੀਆਂ ਪੈਂਦੀਆਂ ਸੀ। ਹਾਂਜੀ ਬਿਲਕੁਲ। ਤੇ ਲੋਕਾਂ ਦੇ ਵੀ ਮੁੱਦਿਆਂ ਦੇ ਵਿੱਚ ਇਹ ਮੁੱਦਾ ਹੈ ਨਹੀਂ ਨਾ ਜੀ। ਲੋਕ ਤਾਂ ਭੁੱਲ ਜਾਂਦੇ ਨੇ, ਪੁਲ ਟੁੱਟਿਆਂ ਨੂੰ ਵੀ ਲੋਕ ਤਾਂ ਭੁੱਲ ਜਾਂਦੇ ਨੇ, ਹੋਰ ਚੀਜ਼ਾਂ ਨੂੰ ਵੀ, ਫਰਸ਼ਾਂ ਤੇ ਜਿਹੜੇ ਹਸਪਤਾਲਾਂ 'ਚ ਇਲਾਜ ਕੀਤਾ ਉਹ ਵੀ ਭੁੱਲ ਜਾਂਦੇ ਨੇ। ਲੋਕਾਂ ਨੂੰ ਵੀ ਇਸ ਪਾਸੇ ਆਉਣਾ ਪਊਗਾ। ਪੋਲੀਟੀਕਲ ਰਿਫਾਰਮ ਇਕੱਲਾ ਇਹ ਨਹੀਂਗਾ ਕਿ ਦੇਸ਼ ਦੇ ਵਿੱਚ ਕੋਈ 150-200 ਬੰਦਾ ਜਾਂ 500 ਬੰਦਾ ਇਹ ਤੇ ਗੱਲ ਕਰੇ, ਬਾਕੀ ਜਿਹੜੀ ਕਰੋੜਾਂ ਆਬਾਦੀ ਹੈ ਉਹ ਬਸ ਲੰਮੀਆਂ ਤਾਣ ਕੇ ਸੁੱਤੀ ਰਵੇ। ਇਹਦੇ ਨਾਲ ਨਹੀਂ ਰਿਫਾਰਮਸ ਹੁੰਦੇ। ਰਿਫਾਰਮਸ ਹਮੇਸ਼ਾ ਜਨ ਤੋਂ ਸ਼ੁਰੂਆਤ ਹੁੰਦੀ ਹੈ। ਜਨ ਮੰਗ ਕਰਦਾ, ਫਿਰ ਰਿਫਾਰਮਸ ਦੀ ਸ਼ੁਰੂਆਤ ਹੁੰਦੀ ਹੈ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ US।